ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ ਹੈ। ਸੋ ਪੁਨੀਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਸ਼ਾਮਿਲ ਤੇ ਫਿਰ ਅੱਗੇ ਵਧਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਝਾਤ ਪਾਈਏ ਤਾਂ ਇਹ ਆ ਰਹੀ ਹੈ ਜੀ ਜੰਮੂ ਕਸ਼ਮੀਰ ਦੇ ਪਹਿਲਗਾਮ ਤੋਂ। ਇੱਥੇ ਮਿਲੀਟੈਂਟਸ ਨੇ ਇੱਕ ਵਾਰ ਮੁੜ ਤੋਂ ਹਮਲਾ ਕੀਤਾ ਹੈ, ਮੌਤ ਵੀ ਹੋਈ ਹੈ। ਬਾਕੀ ਸਾਰੀ ਘਟਨਾ ਤੇ ਪਾਇਓ ਚਾਨਣਾ, ਕਿਵੇਂ ਤੇ ਕਦੋਂ ਦੀ ਘਟਨਾ ਹੈ? ਦੇਖੋ ਗੁਰਪ੍ਰੀਤ, ਜਦੋਂ ਤੱਕ ਮੈਂ ਇਸ ਖਬਰ ਨੂੰ ਲਿਖ ਰਿਹਾ ਸੀਗਾ ਉਦੋਂ ਤੱਕ ਸਿਰਫ ਇੱਕ ਜਾਣੇ ਦੀ ਮੌਤ ਦੀ ਖਬਰ ਸੀਗੀ, ਪਰ ਹੁਣ ਲੇਟੈਸਟ ਇਹ ਖਬਰ ਆ ਰਹੀ ਹੈ ਕਿ ਉੱਥੇ 25 ਜਾਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਮਿਲੀਟੈਂਟਾਂ ਨੇ ਵੱਡਾ ਹਮਲਾ ਕੀਤਾ ਹੈਗਾ ਤੇ ਇਹ ਪਹਿਲਗਾਮ ਦੇ ਵਿੱਚ ਕੀਤਾ ਗਾ ਤੇ ਜ਼ਿਆਦਾਤਰ ਜਿਹੜੇ ਟੂਰਿਸਟ ਸੀਗੇ ਉਹਨਾਂ ਤੇ ਹਮਲਾ ਕੀਤਾ ਗਾ। ਲਗਾਤਾਰ ਜਿਹੜਾ ਇੰਡੀਅਨ ਹੋਮ ਮਿਨਿਸਟਰੀ ਸੀਗੀ ਉਹ ਇਹ ਪੁਸ਼ ਕਰ ਰਹੇ ਸੀਗੇ, ਅਮਿਤ ਸ਼ਾਹ ਹੋਰੀ ਵੀ ਇਹ ਪੁਸ਼ ਕਰ ਰਹੇ ਸੀਗੇ ਕਿ ਅਮਿਤ ਸ਼ਾਹ ਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਪੱਤਾ ਵੀ ਨਹੀਂ ਹਿਲਦਾ, ਉੱਥੇ ਤਾਂ ਸਾਰਾ ਕੁਝ ਸ਼ਾਂਤ ਹੈ, ਤੁਸੀਂ ਉੱਥੇ ਜਾਓ, ਆਨੰਦ ਮੰਗਲ ਮਾਣੋ। ਲੋਕ ਵੀ ਇਸੇ ਹਿਸਾਬ ਨਾਲ ਜਾ ਰਹੇ ਸੀਗੇ, ਉਸੇ ਪ੍ਰਚਾਰ 'ਚ ਜਾ ਰਹੇ ਸੀਗੇ। ਪਰ ਇੱਥੇ ਜਿਹੜੇ ਟੂਰਿਸਟ ਹੈਗੇ ਆ ਉਹਨਾਂ ਤੇ ਹਮਲਾ ਹੋਇਆਗਾ। ਤਕਰੀਬਨ ਇਹ ਕਿਹਾ ਜਾ ਰਿਹਾ ਕਿ 2 ਜਾਂ 3 ਜਿਹੜੇ ਜਾਣੇ ਨੇ ਇਹਨਾਂ 'ਚ ਉਹ ਵਿਦੇਸ਼ੀ ਨੇ। ਉਹਨਾਂ 'ਚ ਇੱਕ ਇਟਲੀ ਦਾ ਦੱਸਿਆ ਜਾ ਰਿਹਾਗਾ, ਇੱਕ ਇਜ਼ਰਾਈਲ ਦਾ ਦੱਸਿਆ ਜਾ ਰਿਹਾਗਾ, ਜਦਕਿ ਕੁਝ ਜਿਹੜੇ ਟੂਰਿਸਟ ਹੈਗੇ ਆ ਉਹ ਇੰਡੀਆ ਤੋਂ ਸੰਬੰਧਿਤ ਨੇ। ਬਾਕੀ ਹੋਰ ਵੀ ਕਈ ਲੋਕਾਂ ਦੀਆਂ ਮੌਤਾਂ ਦੀਆਂ ਖਬਰਾਂ ਆ ਰਹੀਆਂ ਨੇ। ਹਜੇ ਇਹ ਕਨਫਰਮ ਨਹੀਂ ਹੋ ਪਾ ਰਿਹਾਗਾ ਕਿ ਕਿਹਨਾਂ ਦੀਆਂ ਮੌਤਾਂ ਹੋਈਆਂ ਨੇ, ਪਰ ਤਕਰੀਬਨ ਇਹ ਗੱਲ ਮੀਡੀਆ ਦੇ ਵਿੱਚ ਲੀਕ ਹੋ ਚੁੱਕੀ ਹੈਗੀ ਆ ਕਿ ਮਰਨ ਵਾਲਿਆਂ ਦੀ ਜਿਹੜਾ ਡੇਟਾ ਹੈਗਾ ਉਹ 25 ਹੈਗਾ। ਪਹਿਲਾਂ ਜਿਹੜੀ ਸਰਕਾਰੀ ਨਿਊਜ਼ ਏਜੰਸੀਆਂ ਨੇ ਉਹਨਾਂ ਤੋਂ ਇਹ ਨਿਊਜ਼ ਫਲੈਸ਼ ਕਰਾਈ ਗਈ ਸੀਗੀ ਕਿ ਮਰਨ ਵਾਲੇ ਦੀ ਸੰਖਿਆ ਸਿਰਫ 1 ਹੈ। ਹੁਣ ਜਿਹੜੇ ਉੱਥੇ ਇੰਡੀਪੈਂਡੈਂਟ ਰਿਪੋਰਟਰ ਸੀਗੇ ਉਹਨਾਂ ਨੇ ਨਵੀਂ ਨਿਊਜ਼ ਫਲੈਸ਼ ਕੀਤੀ ਹੈ ਕਿ ਜਿਹੜੇ ਮਰਨ ਵਾਲਿਆਂ ਦੀ ਜਿਹੜਾ ਡੇਟਾ ਹੈਗਾ ਉਹ 25 ਹੈਗਾ। 25 ਦੇ ਨੇੜੇ ਤੇੜੇ ਲੋਕ ਮਾਰੇ ਗਏ ਹੈਗੇ ਆ, ਜਿਨ੍ਹਾਂ 'ਚ 2 ਵਿਦੇਸ਼ੀ ਹੈਗੇ ਆ। ਮਤਲਬ ਇਹਨੂੰ ਆਪਾਂ 2 ਤਰੀਕੇ ਨਾਲ ਗੱਲ ਕਰ ਸਕਦੇ ਹਾਂ। ਇੱਕ ਤਾਂ ਇਹ ਕਿ ਇਹ ਜਿਹੜਾ ਹਮਲਾ ਗਾ ਮਿਲੀਟੈਂਟਾਂ ਨੇ ਉਦੋਂ ਕੀਤਾ ਜਦੋਂ ਅਮਿਤ ਸ਼ਾਹ ਹੋਣਾ ਦੀ ਵਿਜ਼ਿਟ ਹੋਣੀ ਸੀਗੀ ਸ਼੍ਰੀਨਗਰ 'ਚ। ਉਹ ਅੱਜ ਸ਼ਾਮ ਨੂੰ ਉੱਥੇ ਉਹਨਾਂ ਨੇ ਪਹੁੰਚਣਾ ਸੀਗਾ, ਪਰ ਉਸ ਤੋਂ ਪਹਿਲਾਂ ਹੀ ਇਹ ਹਮਲਾ ਦੇਖਣ ਨੂੰ ਮਿਲਿਆਗਾ। ਲਸ਼ਕਰ ਤੈਯਬਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਹੁਣ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹ ਵੀ ਆਪਾਂ ਨੂੰ ਐਕਟ 'ਚ ਨਜ਼ਰ ਆ ਰਹੀ ਹੈਗੀ ਆ। ਅਮਿਤ ਸ਼ਾਹ ਨੇ ਇੱਕ ਹਾਈ ਲੈਵਲ ਮੀਟਿੰਗ ਬੁਲਾਈ ਹੈ ਜਿਹਦੇ 'ਚ ਉਹਨਾਂ ਨੇ CRPF, ਜੰਮੂ ਕਸ਼ਮੀਰ ਪੁਲਿਸ ਅਤੇ ਜਿਹੜੀ ਇੰਡੀਅਨ ਆਰਮੀ ਹੈ ਉਹ ਤੇ ਜਿਹੜੇ ਉੱਥੋਂ ਦੇ ਉਪ ਰਾਜਪਾਲ ਨੇ VK ਸਿਨਹਾ, ਉਹਨਾਂ ਸਾਰਿਆਂ ਨੂੰ ਜੁੜਨ ਵਾਸਤੇ ਕਿਹਾ ਜਾ ਰਿਹਾ ਹੈਗਾ ਕਿ ਹੁਣ ਹਾਈ ਲੈਵਲ ਮੀਟਿੰਗ ਚੱਲ ਰਹੀ ਹੈ। ਤੇ ਇਹ ਲਗਾਤਾਰ ਸੀਗਾ ਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਦੇਖੋ ਜੰਮੂ ਕਸ਼ਮੀਰ 'ਚ ਤਾਂ ਸ਼ਾਂਤੀ ਹੋ ਗਈ। ਇਸੇ ਕਰਕੇ ਗਰਮੀ ਹਜੇ ਸ਼ੁਰੂ ਹੀ ਹੋ ਰਹੀ ਸੀ, ਉਦੋਂ ਤੋਂ ਹੀ ਆਪਾਂ ਦੇਖ ਰਹੇ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਟੂਰਿਸਟਾਂ ਦਾ ਇੱਕ ਵੱਡਾ ਨੰਬਰ ਆ ਰਿਹਾ ਸੀਗਾ। ਪਰ ਇਸ ਐਕਟ ਨੂੰ ਤੁਸੀਂ ਕਿਹੜੇ ਖਾਤੇ 'ਚ ਪਾਓਗੇ ਇਹਦਾ ਹਜੇ ਵਿਸ਼ਲੇਸ਼ਣ ਹੋਣਾ ਬਾਕੀ ਹੈਗਾ। ਪਰ ਇਹਨੂੰ ਇਹ ਤਾਂ ਕਹੋਗੇ ਕਿ ਇਹ ਡਰ ਬਿਠਾਉਣ ਵਾਸਤੇ ਕਿਤੇ ਨਾ ਕਿਤੇ ਐਕਟ ਕੀਤਾ ਗਿਆ ਹੈਗਾ। ਇੱਕ ਪੋਲੀਟੀਕਲ ਐਕਟ ਵੀ ਕਹੋਗੇ ਇਹਨੂੰ, ਕਿਉਂਕਿ ਜਿਸ ਹਿਸਾਬ ਨਾਲ ਇਹ ਅਮਿਤ ਸ਼ਾਹ ਹੋਰੀ ਵੱਧ ਚੜ ਕੇ ਦਾਅਵਾ ਕਰ ਰਹੇ ਸੀਗੇ ਕਿ ਅਸੀਂ ਤਾਂ ਉੱਥੇ ਪੱਤਾ ਵੀ ਨਹੀਂ ਖੜਕਣ ਦਿੰਦੇ, ਤੇ ਸ਼ਾਇਦ ਅਗਲੇ ਨੇ ਦੱਸਿਆ ਹੋਊਗਾ ਕਿ ਨਹੀਂ, ਉੱਥੇ ਰੈਜ਼ਿਸਟੈਂਸ ਦੀ ਮੂਵਮੈਂਟ ਜਾਰੀ ਹੈਗੀ ਆ। ਕਈ ਤਰੀਕੇ ਨਾਲ ਇਸ ਦਾ ਮਤਲਬ ਅੱਗੇ ਵਿਸ਼ਲੇਸ਼ਣ ਹੋਊਗਾ, ਪਰ ਮੌਕੇ ਤੇ ਹਜੇ ਕਿਉਂਕਿ ਜਿਹੜੀ ਘਟਨਾ ਹੈਗੀ ਆ ਉਹ ਹੈਪਨਿੰਗ ਹੈਗੀ ਆ, ਉਹਦੇ ਤੇ ਆਪਾਂ ਨੂੰ ਫੈਕਟ ਇਕੱਠੇ ਕਰਨ ਦੀ ਲੋੜ ਹੈ। ਮੌਕੇ ਤੇ ਫੈਕਟ ਇਹ ਨੇ ਕਿ 25 ਲੋਕਾਂ ਦੀ ਮੌਤ ਦੀ ਖਬਰ ਹੈ। ਜੀ, ਵੱਡੀ ਗਿਣਤੀ ਦੱਸ ਰਹੇ ਹੋ ਤੁਸੀਂ ਖਬਰਾਂ ਤੋਂ ਪਾਸੇ ਦੀ ਜਿਹੜੀ ਗੱਲ ਹੈ। ਤੇ ਅੱਗੇ ਚੱਲੀਏ, ਉਧਰ ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਂਸ ਹੁਣੀ ਭਾਰਤ ਦੇ ਦੌਰੇ ਤੇ ਨੇ ਤੇ ਕਿਸਾਨਾਂ ਨੇ ਵੀ ਉਹਨਾਂ ਦਾ ਘਿਰਾਓ ਕਰਨ ਦੀ ਜਾਂ ਫਿਰ ਉਹਨਾਂ ਦੇ ਖਿਲਾਫ ਉਹਨਾਂ ਦੇ ਪੁਤਲੇ ਸਾੜਨ ਦੀ ਗੱਲ ਆਖੀ ਸੀ। ਤੇ ਇੱਧਰ ਹੁਣ ਉਹਨਾਂ ਨੇ ਮੰਗਲਵਾਰ ਦੇ ਦਿਨ ਜਿਹੜਾ ਜੈਪੁਰ ਦੇ ਵਿੱਚ ਇੱਕ ਬਿਜ਼ਨਸ ਸਮਿਟ ਨੂੰ ਸੰਬੋਧਨ ਕੀਤਾ। ਉੱਥੇ ਮੋਦੀ ਬਾਰੇ ਕੁਝ ਆਖ ਰਹੇ ਨੇ, ਕੀ ਕਹਿ ਰਹੇ ਨੇ ਉਹ? ਦੇਖੋ ਉਹ ਲਗਾਤਾਰ ਦੌਰਾ ਕਰ ਰਹੇ ਨੇ ਅੱਡ-ਅੱਡ ਥਾਵਾਂ ਤੇ, ਅੱਡ-ਅੱਡ ਜਿਵੇਂ ਕੱਲ ਉਹਨਾਂ ਨੇ ਡਿਨਰ ਕੀਤਾ ਸੀਗਾ, ਅਕਸ਼ਰਧਾਮ ਮੰਦਿਰ ਗਏ ਸੀਗੇ, ਅੱਜ ਉਹ ਜੈਪੁਰ ਗਏ ਸੀਗੇ। ਜੈਪੁਰ ਉਹ ਆਪਣੇ ਬੱਚਿਆਂ ਨਾਲ, ਪਤਨੀ ਨਾਲ ਘੁੰਮੇ ਫਿਰੇ ਵੀ, ਮਾੜਾ ਮੋਟਾ ਉੱਥੇ ਕਿਲੇ ਵਗੈਰਾ ਵੀ ਦੇਖੇ। ਉਸ ਤੋਂ ਬਾਅਦ ਇੱਕ ਉੱਥੇ ਬਿਜ਼ਨਸ ਸਮਿਟ ਹੋ ਰਹੀ ਸੀ, ਉੱਥੇ ਉਹ ਗਏ। ਉੱਥੇ ਉਹਨਾਂ ਨੇ ਕਿਹਾ ਕਿ ਇੱਕ ਤਾਂ ਉਹਨਾਂ ਨੇ ਨਰਿੰਦਰ ਮੋਦੀ ਦੀ ਤਾਰੀਫ ਕੀਤੀ। ਉਹ ਤੋਂ ਇੱਕ ਮਤਲਬ ਮੋਟਾ ਮੇਰਾ ਆਈਡੀਆ ਗਾ, ਉਹ ਨਰਿੰਦਰ ਮੋਦੀ ਦੀ ਤਾਰੀਫ ਇਸ ਕਰਕੇ ਕੀਤੀ ਕਿਉਂਕਿ ਜਦੋਂ ਨਰਿੰਦਰ ਮੋਦੀ ਉੱਥੇ ਗਏ
ਸੀਗੇ ਤੇ ਖਾਸਾ ਕੰਮ ਖਰਾਬ ਹੋ ਗਿਆ ਸੀਗਾ। ਮੈਨੂੰ ਲੱਗਦਾਗਾ ਕਿ ਜਿਹੜਾ ਸੰਤੁਲਨ ਹੈਗਾ, ਜਿਹੜਾ ਬੈਲੈਂਸ ਹੈਗਾ, ਉਹਨੂੰ ਬਣਾਉਣ ਵਾਸਤੇ ਜੀਡੀ ਵੈਂਸ ਇੱਥੇ ਆਏ ਨੇ ਤਾਂ ਕਿ ਦੋਵੇਂ ਮੁਲਕਾਂ ਦੇ ਰਿਸ਼ਤੇ ਨਾ ਖਰਾਬ ਹੋਣ। ਜੀਡੀ ਵੈਂਸ ਨੂੰ ਮੰਨਿਆ ਜਾਂਦਾਗਾ ਕਿ ਬਹੁਤ ਬਿਜ਼ਨਸ ਮਾਈਂਡਡ ਬੰਦੇ ਹੈਗੇ ਆ। ਉਹ ਬਿਜ਼ਨਸ ਤੋਂ ਇਲਾਵਾ ਕੁਝ ਚੀਜ਼ਾਂ ਹੋਰ ਕੁਝ ਦੇਖਦੇ ਨਹੀਂ ਤੇ ਕਈ ਚੀਜ਼ਾਂ ਚੱਲ ਰਹੀਆਂ ਨੇ ਇਹਦੇ 'ਚ। ਕਿਸਾਨਾਂ ਵਾਲਾ ਜਿਹੜਾ ਮਸਲਾ ਗਾ, ਜਿਵੇਂ ਤੁਸੀਂ ਕਹਿ ਹੀ ਦਿੱਤਾ, ਕਿਸਾਨਾਂ ਨੇ ਵਿਰੋਧ ਵੀ ਕੀਤਾ ਹੈਗਾ। ਕਿਸਾਨਾਂ ਨੂੰ ਲੱਗ ਰਿਹਾ ਹੈਗਾ ਕਿ ਕਿਤੇ ਨਾ ਕਿਤੇ ਜਿਹੜਾ ਅਮਰੀਕਾ ਤੋਂ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਜਾਂ ਫਿਰ ਇੰਡੀਆ ਤੋਂ ਅਮਰੀਕਾ ਜਾਂਦੀਆਂ ਨੇ, ਉਹ ਜਿਹੜਾ ਰੈਸੀਪ੍ਰੋਕਲ ਟੈਰਿਫ ਹੈਗਾ, ਉਹਦੇ ਤੇ ਕਿਤੇ ਨਾ ਕਿਤੇ ਇੰਡੀਆ ਨੂੰ ਮਨਾਉਣ ਵਾਸਤੇ ਉਹ ਪ੍ਰੈਸ਼ਰਾਈਜ਼ ਕਰਨਗੇ, ਜਿਸ ਕਰਕੇ ਇਹ ਮੰਨਿਆ ਜਾ ਰਿਹਾ ਹੈਗਾ ਕਿ ਇਹ ਜਿਹੜੇ ਖਾਸ ਕਰ ਡੇਅਰੀ ਉਤਪਾਦ ਹੋ ਗਏ, ਸੇਬ ਹੋ ਗਏ, ਸੋਇਆਬੀਨ ਹੋ ਗਿਆ, ਮੱਕਾ ਹੋ ਗਿਆ, ਇਹ ਇਸ ਕਿਸਮ ਦੇ ਮਤਲਬ ਉਤਪਾਦ ਨੇ ਜਿਨ੍ਹਾਂ ਨੂੰ ਅਮਰੀਕਾ ਕਹਿ ਰਿਹਾ ਹੈਗਾ ਕਿ ਅਸੀਂ ਤੁਹਾਡੀ ਮਾਰਕੀਟ 'ਚ ਸਿੱਟਣਾ ਗਾ, ਤੁਸੀਂ ਇੱਥੇ ਜਿਹੜਾ ਉਹਦੇ ਤੇ ਟੈਰਿਫ ਲਾ ਰਹੇ ਹੋ ਉਹਨੂੰ ਘਟਾਓ ਤਾਂ ਕਿ ਅਸੀਂ ਜੀ ਤੁਹਾਡੇ ਮੁਲਕ 'ਚ ਸਸਤੇ ਭਾਅ 'ਚ ਵੇਚ ਸਕੀਏ। ਇਹ ਗੱਲ ਨਿਕਲ ਕੇ ਆ ਰਹੀ ਹੈ। ਕਿਸਾਨਾਂ ਨੂੰ ਲੱਗ ਰਿਹਾ ਹੈਗਾ ਕਿ ਇਸ ਬਾਰੇ ਗੱਲਬਾਤ ਕਰਨ ਵਾਸਤੇ ਜੀਡੀ ਵੈਂਸ ਆਏ ਨੇ। ਹਾਂ, ਜੀਡੀ ਵੈਂਸ ਦੀ ਇਸ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਵਿਜ਼ਿਟ ਦਾ ਮਤਲਬ ਵੀ ਇਹੀ ਹੈ, ਬਿਜ਼ਨਸ ਇਸੇ ਕਰਕੇ ਉਹ ਬਿਜ਼ਨਸ ਸਮਿਟ 'ਚ ਵੀ ਸੀਗੇ, ਜਿਹਦੇ 'ਚ ਖੇਤੀਬਾੜੀ, ਫਰਟੀਲਾਈਜ਼ਰਸ, ਵਹੀਕਲਾਂ ਦੇ ਜਿਹੜੇ ਪੁਰਜੇ ਹੋ ਗਏ ਜਾਂ ਫਿਰ ਹਾਈ ਐਂਡ ਜਿਹੜੀ ਮਸ਼ੀਨਰੀ ਹੁੰਦੀ ਹੈਗੀ ਆ, ਚਿਕਿਤਸਾ ਜਿਹੜੀ ਆਪਾਂ ਕਹੀਏ ਕਿ ਹੈਲਥ ਇੰਡਸਟਰੀ 'ਚ ਬਹੁਤ ਸਾਰੇ ਉਪਕਰਨ, ਬਹੁਤ ਸਾਰੀਆਂ ਮਸ਼ੀਨਾਂ ਹੋ ਗਈਆਂ। ਇਹ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਬਾਰੇ ਵਾਸਤੇ ਇੰਡੀਆ ਨੂੰ ਉਹ ਇੱਕ ਮਾਰਕੀਟ ਦੇ ਤੌਰ ਤੇ ਦੇਖ ਰਹੇ ਨੇ ਤੇ ਇੰਡੀਆ ਇਹਨਾਂ ਚੀਜ਼ਾਂ ਤੇ ਆਪਾਂ ਨੂੰ ਪਤਾ ਹੈ ਕਿ ਟੈਰਿਫ ਲਾਉਂਦਾ ਆਇਆਗਾ ਇਹਨਾਂ ਚੀਜ਼ਾਂ ਤੇ। ਖਾਸ ਕਰ ਜੇ ਖੇਤੀਬਾੜੀ ਵਾਲੀ ਗੱਲ ਕਰ ਲਈਏ ਜਾਂ ਫਿਰ ਜਿਹੜੀ ਹਾਈ ਐਂਡ ਮਸ਼ੀਨਰੀ ਹੋ ਗਈ ਅਮਰੀਕਾ ਦੀ। ਹੁਣ ਦੇਖਦੇ ਹਾਂ ਇਹਦੇ ਤੇ ਕੀ ਫੈਸਲਾ ਹੁੰਦਾਗਾ, ਕਿਵੇਂ ਉਹਨਾਂ ਦੇ ਵਿਜ਼ਿਟ ਨੂੰ ਕਿਵੇਂ ਲਿਆ ਜਾਂਦਾਗਾ। ਇੰਡੀਆ ਕੀ ਉਸ ਪ੍ਰੈਸ਼ਰ ਹੇਠ ਆਉਂਦਾਗਾ ਜਾਂ ਫਿਰ ਕੋਈ ਬੈਲੈਂਸ ਬਣਾਉਣ ਦੀ ਗੱਲ ਆਊਗੀ, ਉਹ ਆਪਾਂ ਨੂੰ ਅੱਗੇ ਪਤਾ ਲੱਗੂਗਾ। ਇਹ ਗੱਲ ਸਹੀ ਹੈ ਕਿ ਕਿਸਾਨ ਲਗਾਤਾਰ ਉਹਨਾਂ ਦੀ ਵਿਜ਼ਿਟ ਦਾ ਵਿਰੋਧ ਕਰ ਰਹੇ ਨੇ। ਕਿਸਾਨਾਂ ਨੂੰ ਖਦਸ਼ਾ ਹੈਗਾ ਕਿ ਅਮਰੀਕਾ ਤੋਂ ਜਿਹੜੀਆਂ ਸਸਤੇ ਭਾਅ 'ਚ ਕਦੇ ਇੱਧਰ ਇੰਡੀਆ 'ਚ ਫਸਲਾਂ ਨਾ ਆ ਜਾਣ, ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਨਾ ਰੁਲ ਜਾਣ। ਇਹ ਡਰ ਤਾਂ ਲਗਾਤਾਰ ਸਤਾ ਰਿਹਾ ਹੈਗਾ ਕਿਸਾਨਾਂ ਨੂੰ। ਜੀ, ਸੋ ਅਗਲੀ ਗੱਲ ਇਸ ਦੇ ਵਿੱਚ ਜੇਕਰ ਆਪਾਂ ਕਰ ਲਈਏ ਤਾਂ ਉਧਰ ਹਾਈ ਕੋਰਟ ਨੇ ਅੱਜ ਸ਼ਰਬਤ ਵਾਲਾ ਮਾਮਲਾ ਸੀ ਜਿਹੜਾ ਰਾਮਦੇਵ ਦਾ, ਜਿਸ ਤੇ ਉਹਨੇ ਬਹੁਤ ਹੀ ਆਪਣੇ ਇੱਕ ਤਰੀਕੇ ਨਾਲ ਪ੍ਰੋਡਕਟ ਨੂੰ ਐਡਵਰਟਾਈਜ਼ਮੈਂਟ ਕਰਨ ਦੇ ਚੱਕਰ ਦੇ ਵਿੱਚ ਇੱਕ ਖਾਸ ਤਬਕੇ ਨੂੰ ਹੀ ਟਾਰਗੇਟ ਕਰ ਦਿੱਤਾ ਸੀ। ਇਸ ਤੇ ਹਾਈ ਕੋਰਟ ਬੋਲੀ ਹੈ ਜੀ, ਉਹਨਾਂ ਨੇ ਖਾਸ ਝਾੜ ਪਾਈ ਹੈ ਰਾਮਦੇਵ ਨੂੰ। ਖਾਸ ਤੌਰ ਤੇ ਬਣਿਆ ਹੀ ਮੈਨੂੰ ਲੱਗਦਾ ਝਾੜ ਖਾਨ ਨੂੰ ਹੈ, ਕਦੀ ਕਿਤੇ ਬੇਇੱਜ਼ਤੀ ਕਰਾ ਲਈ, ਕਦੀ ਕਿਤੇ। ਹੁਣ ਕੀ ਹੋਇਆ ਜੀ ਇਹਦੇ ਨਾਲ, ਹਾਈ ਕੋਰਟ ਕੀ ਆਖ ਰਹੀ ਹੈ? ਹਾਂਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਝਾੜ ਖਾਣ ਵਾਸਤੇ ਹੀ ਬਣਿਆਗਾ ਬੰਦਾ ਇਹ। ਪਹਿਲਾਂ ਸੁਪਰੀਮ ਕੋਰਟ ਤੋਂ ਝਾੜਾਂ ਖਾ ਕੇ ਆਇਆ ਸੀਗਾ ਜਦੋਂ ਇਹਨੇ ਕੋਰੋਨਾ ਦੌਰਾਨ ਇਹ ਗੱਲਾਂ ਕਹੀਆਂ ਸੀ ਕਿ ਮੈਂ ਕੋਰੋਨਾ ਦੀ ਦਵਾਈ ਲੱਭ ਲਈ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਸੀ। ਹੁਣ ਪਿਛਲੇ ਦਿਨੀ ਆਪਾਂ ਆਪਣੇ ਬੁਲੇਟਿਨ 'ਚ ਵੀ ਜ਼ਿਕਰ ਕੀਤਾ ਸੀਗਾ ਕਿ ਇਹਨੇ ਇੱਕ ਸ਼ਰਬਤ ਕੱਢਿਆ ਸੀਗਾ ਤੇ ਉਹਨੂੰ ਵੇਚਣ ਵਾਸਤੇ ਇਹਨੇ ਜਿਹੜਾ ਹੋਰ ਇੰਡੀਆ ਦੇ ਵਿੱਚ ਰੂਹ ਅਫਜ਼ਾ ਨਾਂ ਦਾ ਜਿਹੜਾ ਬ੍ਰਾਂਡ ਹੈਗਾ ਹਮਦਰਦ ਦਾ, ਉਹ ਜ਼ਿਆਦਾ ਵਿਕਦਾਗਾ, ਉਹਨੂੰ ਟਾਰਗੇਟ ਕੀਤਾ ਸੀਗਾ। ਕਿਹਾ ਸੀਗਾ ਕਿ ਜਿਹੜਾ ਰੂਹ ਅਫਜ਼ਾ ਦਾ ਜਿਹੜਾ ਪ੍ਰੋਫਿਟ ਹੈਗਾ, ਉਹਦੀ ਜਿਹੜੀ ਕਮਾਈ ਹੈ ਉਹ ਤਾਂ ਮਦਰਸਿਆਂ ਨੂੰ ਜਾਂਦੀ ਹੈਗੀ ਆ, ਉਹ ਤਾਂ ਵਕਫ ਨੂੰ ਜਾਂਦੀ ਹੈ। ਇਸ ਕਿਸਮ ਦੀਆਂ ਗੱਲਾਂ ਉਹਨਾਂ ਨੇ ਕਹੀ ਸੀ ਤੇ ਇਹਨੂੰ ਕਮਿਊਨਲਾਈਜੇਸ਼ਨ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਇਹਦੇ ਤੇ ਦਿੱਲੀ ਹਾਈ ਕੋਰਟ ਦੇ ਵਿੱਚ ਹਮਦਰਦ ਰੂਹ ਅਫਜ਼ਾ ਵਾਲਿਆਂ ਨੇ ਹੀ ਜਿਹੜਾ ਦੂਜਾ ਸਰਬਤ ਹੈਗਾ, ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਤੇ ਸੁਣਵਾਈ ਜਸਟਿਸ ਅਮਿਤ ਬੰਸਲ ਕਰ ਰਹੇ ਸੀਗੇ ਤੇ ਅਮਿਤ ਬੰਸਲ ਨੇ ਕਿਹਾ ਕਿ ਉਹ ਬਿਆਨ ਅਸੀਂ ਵੀ ਸੁਣਿਆ, ਉਹ ਮਾਫੀ ਲਾਇਕ ਨਹੀਂ ਹੈਗਾ। ਸਾਡੇ ਅੰਤਰਾਤਮਾ ਨੂੰ ਵੀ ਝਕਝੋਰ ਦਿੱਤਾ ਹੈਗਾ ਉਸ ਬਿਆਨ ਨੇ। ਇਸ ਤੋਂ ਇਲਾਵਾ ਇਹ ਵੀ ਕਿਹਾਗਾ ਕਿ ਉਹ ਸਾਰੀਆਂ ਵੀਡੀਓਜ਼ ਉਹ ਹਟਾਈ ਜਾਣ, ਜਿੰਨੇ ਵੀ ਰਾਮਦੇਵ ਨੇ ਪੋਸਟ ਕੀਤੀਆਂ ਹੈਗੀਆਂ, ਉਹ ਸਾਰੀਆਂ ਵੀਡੀਓ ਹਟਾਈਆਂ ਜਾਣ। ਤੇ ਕੋਰਟ ਨੇ ਇਹ ਵੀ ਕਿਹਾਗਾ ਕਿ ਰਾਮਦੇਵ ਇਸ ਪੂਰੇ ਮਸਲੇ ਤੇ ਐਫੀਡੇਵਿਟ ਦਾਖਲ ਕਰੇ ਕਿ ਉਹਨੇ ਸਾਰੀਆਂ ਵੀਡੀਓਜ਼ ਆਪਣੇ ਪਲੇਟਫਾਰਮਾਂ ਤੋਂ ਹਟਾ ਲਈਆਂ। ਹੁਣ ਦੇਖਦੇ ਹਾਂ ਅੱਗੇ ਕੀ ਬਣਦਾਗਾ। ਕਦੇ ਉਹ ਰਾਮਦੇਵ ਪਹਿਲਾਂ ਵੀ ਵੋਟ ਜਿਹਾਦ, ਲਵ ਜਿਹਾਦ, ਹੁਣ ਸਰਬਤ ਜਿਹਾਦ ਵਰਗੀ ਇੱਕ ਚੀਜ਼ ਲੈ ਆਇਆ ਸੀ ਆਪਣੇ ਪ੍ਰੋਡਕਟ ਵੇਚਣ ਵਾਸਤੇ ਤੇ ਉਹ ਲਗਾਤਾਰ ਕਰਦਾ ਹੀ ਰਹਿੰਦਾਗਾ। ਇਹ ਦੇਖੋ, ਇਹ ਹਿੰਦੂਤਵਾ ਦੀ ਆਪਣੀ ਇੱਕ ਮਾਰਕੀਟ ਹੋ ਗਈ ਹੈਗੀ ਆ। ਕਿਸੇ ਨੂੰ ਵੀ ਟਾਰਗੇਟ ਕਰਨਾ ਹੁੰਦਾ, ਪਹਿਲਾਂ ਇਹ ਸਵਦੇਸ਼ੀ ਜਾਗਰਣ ਮੰਚ ਵਾਲੇ ਇਹ ਕਹਿ ਕੇ ਟਾਰਗੇਟ ਕਰਦੇ ਸੀਗੇ ਕਿ ਦੇਖੋ ਇਹ ਤਾਂ ਚਾਈਨੀਜ਼ ਨੇ, ਚਾਈਨੀਜ਼ ਲੜੀਆਂ ਨੇ, ਅਸੀਂ ਇੰਡੀਆ ਦੀ ਪ੍ਰੋਡਕਟਸ ਨੂੰ ਵਧਾਵਾ ਦਿਓ। ਹੁਣ ਅੱਜ ਕੱਲ ਉਹ ਤੋਂ ਇੱਕ ਅਗਲਾ ਸਟੈਪ ਆ ਗਿਆ। ਪਹਿਲਾਂ ਇਹ ਨੈਸ਼ਨਲਿਜ਼ਮ ਦੇ ਨਾਂ ਤੇ ਹੁੰਦਾ ਸੀਗਾ, ਹੁਣ ਉਹਦਾ ਇੱਕ ਹੋਰ
ਘਟੀਆ ਰੂਪ ਆਪਾਂ ਨੂੰ ਅੱਗੇ ਦੇਖਣ ਨੂੰ ਮਿਲ ਰਿਹਾ ਹੈਗਾ, ਜਿਹਦੇ 'ਚ ਇਹ ਕਿਹਾ ਜਾ ਰਿਹਾ ਹੈਗਾ ਕਿ ਇਹ ਤਾਂ ਦੇਖੋ ਮੁਸਲਮਾਨ ਬਣਾਉਂਦੇ ਨੇ, ਹਿੰਦੂਆਂ ਦੀ ਚੀਜ਼ਾਂ ਨੂੰ ਵਰਤੋ, ਹਿੰਦੂ ਜਿਹੜੀਆਂ ਚੀਜ਼ਾਂ ਬਣਾਉਂਦੇ ਨੇ ਉਹ ਵਰਤੋ। ਕਿਉਂਕਿ ਮੁਸਲਮਾਨ ਬਿਜ਼ਨਸਮੈਨ ਆਪਣੇ ਚੀਜ਼ ਦੇ ਸਾਰੇ ਫਾਇਦੇ ਨੂੰ ਮਦਰਸਿਆਂ 'ਚ ਦੇ ਦਿੰਦੇ ਨੇ। ਜਿਵੇਂ ਸ਼ਰਬਤ ਜਿਹਾਦ ਕਹਿ ਦਿੰਦੇ ਨੇ, ਕਦੇ ਕੁਛ ਕਹਿ ਦਿੰਦੇ ਨੇ, ਮੁਸਲਮਾਨਾਂ ਤੇ ਇਸ ਕਿਸਮ ਦੇ ਆਰੋਪ ਲਾਉਂਦੇ ਨੇ। ਤੇ ਇਹ ਦੇਖੋ, ਇਹ ਜਿਹੜੀ ਯਾਤਰਾ ਹੈਗੀ ਹੈ ਨੈਸ਼ਨਲਿਜ਼ਮ ਤੋਂ ਲੈ ਕੇ ਹੁਣ ਹਿੰਦੂ ਨੈਸ਼ਨਲਿਜ਼ਮ ਤੱਕ ਦੀ, ਖਾਸ ਕਰ ਹੁਣ ਤਾਂ ਆਪਾਂ ਨੂੰ ਇਸ 'ਚ ਮਾਰਕੀਟ 'ਚ ਵੀ ਦੇਖਣ ਨੂੰ ਮਿਲ ਰਹੀ ਹੈ, ਤੇ ਉਹ ਬਹੁਤ ਖਤਰਨਾਕ ਹੈਗੀ ਆ। ਉਹ ਕਿਤੇ ਨਾ ਕਿਤੇ ਜਿਹੜੇ ਮੁਸਲਿਮ ਵਪਾਰੀ ਹੈਗੇ ਉਹਨਾਂ ਨੂੰ ਉਹ ਵੀ ਪ੍ਰਭਾਵਿਤ ਹੋਣਗੇ। ਦੋਵੇਂ ਤਰੀਕੇ ਨਾਲ ਉਹਨਾਂ ਦੀ ਸਿਕਿਉਰਿਟੀ ਦਾ ਵੀ ਮਾਮਲਾ ਹੈਗਾ, ਤੇ ਉਹਨਾਂ ਦੀ ਕਿਤੇ ਨਾ ਕਿਤੇ ਆਪਾਂ ਕਹੀਏ ਬਿਜ਼ਨਸ ਦਾ ਵੀ ਮਾਮਲਾ ਹੈਗਾ। ਜੀ, ਮਾਮਲਾ ਤਾਂ ਬੜਾ ਗੰਭੀਰ ਹੈ। ਬਿਜ਼ਨਸ ਕਰਨ ਦੇ ਚੱਕਰ ਦੇ ਵਿੱਚ ਜਦੋਂ ਧਾਰਮਿਕ ਤੌਰ ਦੇ ਉੱਪਰ ਕਿਸੇ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਨੇ, ਤਾਂ ਫਿਰ ਤੁਸੀਂ ਮਾਨਸਿਕਤਾ ਤਾਂ ਇਹਨਾਂ ਦੀ ਸਮਝ ਹੀ ਸਕਦੇ ਹੋ ਵੀ ਕਿੱਥੋਂ ਤੱਕ ਇਹ ਗਿਰੇ ਹੋਏ ਨੇ। ਅੱਗੇ ਚੱਲੀਏ ਜੀ, ਉਧਰ ਗੋਲਡ ਨੇ ਰਿਕਾਰਡ ਤੋੜ ਦਿੱਤੇ ਨੇ ਅੱਜ ਸਾਰੇ, ਤੇ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ 1 ਲੱਖ ਤੋਂ ਪਾਰ ਕਰ ਗਿਆ ਹੈ ਸੋਨੇ ਦੀ ਕੀਮਤ ਭਾਰਤ ਦੇ ਅੰਦਰ। ਇਸ ਤੇ ਜ਼ਰਾ ਚਾਨਣਾ ਪਾਇਓ, ਇੰਨੀ ਅੱਗ ਕਿਵੇਂ ਲੱਗ ਗਈ ਇਸ ਦੇ ਰੇਟ ਨੂੰ? ਹਾਂਜੀ, ਅੱਜ ਜਿਹੜਾ 24 ਕੈਰਟ ਗੋਲਡ ਹੈ ਉਹਦੀ ਜਿਹੜੀ ਕੀਮਤਾਂ ਨੇ ਪਰ ਤੋਲੇ, ਯਾਨੀ ਕਿ 10 ਗ੍ਰਾਮ ਜਿਹੜਾ 24 ਕੈਰਟ ਗੋਲਡ ਹੈ, ਉਹ ਅੱਜ ਲਗਭਗ ਹਰ ਵੱਡੇ ਸ਼ਹਿਰ 'ਚ ਲੱਖ ਰੁਪਈਏ ਤੋਂ ਪਾਰ ਰਿਹਾ। 1 ਲੱਖ 1,000, ਕਿਤੇ 1,15,100 ਸੀਗਾ, ਕਿਤੇ 1,13,100 ਸੀਗਾ। ਇਹ ਜਿਹੜਾ ਅੱਜ ਰੇਟ ਰਿਹਾ ਹੈਗਾ। ਬਾਕੀ ਜਿਹੜਾ 22 ਕੈਰਟ ਗੋਲਡ ਹੈਗਾ ਉਹ 93,000 92,000 ਇਸ ਕਿਸਮ ਨਾਲ ਝੂਲ ਰਿਹਾ ਸੀਗਾ। ਇਹ ਆਪਾਂ ਨੂੰ ਮੋਟਾ ਦੇਖਣ ਨੂੰ ਮਿਲ ਰਿਹਾ ਹੈਗਾ। ਦੋ ਤਿੰਨ ਚੀਜ਼ਾਂ ਨੇ। ਦੇਖੋ, ਜਦੋਂ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੁੰਦਾ ਕਿ ਮਾਰਕੀਟ ਅਜੀਬ ਕਿਸਮ ਨਾਲ ਬਿਹੇਵ ਕਰ ਰਹੀ ਹੁੰਦੀ ਹੈ, ਜਿਵੇਂ ਅਮਰੀਕਾ ਦੇ ਟੈਰਿਫ ਆਏ, ਜਿਹੜੇ ਸ਼ੇਅਰ ਮਾਰਕੀਟ ਸੀਗੀ ਅੱਡ ਮੁਲਕਾਂ ਦੀਆਂ ਉਹ ਵੀ ਡਿੱਗੀਆਂ, ਇੰਡੀਆ ਦੇ ਸ਼ੇਅਰ ਮਾਰਕੀਟ 'ਚ ਵੀ ਆਪਾਂ ਨੂੰ ਹਲਚਲ ਦੇਖਣ ਨੂੰ ਮਿਲੀ। ਉਸ ਤੋਂ ਬਾਅਦ ਲੋਕਾਂ ਨੂੰ ਜਦੋਂ ਲੱਗਦਾ ਹੈਗਾ ਕਿ ਮਾਰਕੀਟ ਵੀ ਬੜੇ ਅਜੀਬ ਕਿਸਮ ਨਾਲ ਬਿਹੇਵ ਕਰ ਰਹੀ ਹੈ, ਜੀ, ਪ੍ਰੋਪਰਟੀ ਜਿਹੜਾ ਬਾਜ਼ਾਰ ਹੈ ਉਹ ਵੀ ਅੱਡ ਕਿਸਮ ਨਾਲ ਬਿਹੇਵ, ਜਦੋਂ ਲੋਕਾਂ ਨੂੰ ਇਹ ਸਮਝ ਨਹੀਂ ਆਉਂਦਾ ਗਾ ਕਿ ਉਹ ਇਨਵੈਸਟ ਕਿੱਥੇ ਕਰਨ, ਫਿਰ ਉਦੋਂ ਦੋ ਹੀ ਆਪਸ਼ਨ ਲੋਕ ਆਪਣੇ ਸਾਹਮਣੇ ਦੇਖਦੇ ਨੇ, ਇੱਕ ਗੋਲਡ, ਇੱਕ ਪ੍ਰੋਪਰਟੀ। ਤੇ ਮੈਨੂੰ ਲੱਗਦਾ ਹੈਗਾ ਕਿ ਅੱਜ ਕੱਲ ਗੋਲਡ ਨੂੰ ਜ਼ਿਆਦਾ ਪ੍ਰੀਫਰ ਕਰ ਰਹੇ ਨੇ, ਕਿਉਂਕਿ ਜੇ ਕਿਸੇ ਕੋਲ ਛੋਟੀ ਪੂੰਜੀ ਹੈ, ਤੇ ਛੋਟੀ ਪੂੰਜੀ ਤਾਂ ਆਪਾਂ ਨੂੰ ਪਤਾ, ਛੋਟੀ ਪੂੰਜੀ ਤੋਂ ਤਾਂ ਜ਼ਮੀਨਾਂ ਨਹੀਂ ਖਰੀਦੀਆਂ ਜਾ ਸਕਦੀਆਂ, ਉਹਦੇ ਵਾਸਤੇ ਵੀ ਕਿਉਂਕਿ ਇੱਕ ਵੱਡੀ ਪੂੰਜੀ ਦੀ ਲੋੜ ਹੁੰਦੀ ਹੈ। ਇਸ ਕਰਕੇ ਗੋਲਡ ਦੀ ਡਿਮਾਂਡ ਹੁਣ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਹ ਜਿਹੜਾ ਗੋਲਡ ਵਧਿਆਗਾ ਤਕਰੀਬਨ 22-23 ਹਜ਼ਾਰ ਪਿਛਲੇ 1 ਸਾਲ 'ਚ, ਉਹ ਬਹੁਤ, ਉਹ ਆਪਾਂ ਕਹੀਏ ਕਿ ਨਹੀਂ, ਆਪਾਂ 1 ਸਾਲ 'ਚ ਨਹੀਂ, ਪੂਰੇ 100 ਦਿਨਾਂ ਅੰਦਰ 23,000 ਗੋਲਡ ਮਹਿੰਗਾ ਹੋਇਆਗਾ। ਤੇ ਇਹ 100 ਦਿਨਾਂ ਅੰਦਰ 23,000 ਰੁਪਏ ਗੋਲਡ ਮਹਿੰਗਾ ਹੋਇਆਗਾ। ਇਹ ਮੈਨੂੰ ਲੱਗਦਾ ਗਾ ਕਿ ਇਹ ਥੱਲੇ ਆਊਗਾ। ਇੰਨੀ ਤੇਜ਼ੀ ਦੇ ਅੰਦਰ, ਇੰਨੀ ਤੇਜ਼ੀ ਦੌਰਾਨ ਕਿਸੇ ਨੂੰ ਵੀ ਗੋਲਡ ਖਰੀਦਣ ਦੀ ਮੈਂ ਤਾਂ ਸਲਾਹ ਨਹੀਂ ਦਿਆਂਗਾ। ਲੇਕਿਨ ਲੋਕ ਕਿਉਂਕਿ ਪਰੇਸ਼ਾਨ ਨੇ, ਲੋਕਾਂ ਨੂੰ ਸਮਝ ਨਹੀਂ ਆ ਰਿਹਾ ਹੈਗਾ ਕਿ ਉਹਨਾਂ ਕੋਲ ਜਿਹੜਾ ਪੈਸਾ ਹੈਗਾ ਉਹਨੂੰ ਕਿੱਥੇ ਲਾਈਏ। ਇਸ ਕਰਕੇ ਉਹ ਉੱਧਰ ਜਿਹੜੀ ਖਾਸ ਕਰ ਮਿਡਲ ਕਲਾਸ ਹੈ, ਉਹ ਸ਼ੇਅਰ ਮਾਰਕੀਟ ਤੋਂ ਤਾਂ ਪਰੇਸ਼ਾਨ ਹੈ। ਆਪਾਂ ਨੂੰ ਪਤਾ ਕਿ ਰਿਕਾਰਡ ਸਤਰ ਤੇ ਜਿਹੜੇ SIP ਖਾਤੇ ਸੀਗੇ, ਮਿਊਚੁਅਲ ਫੰਡ ਬਾਜ਼ਾਰ ਦੇ ਜਿਹੜੇ ਖਾਤੇ ਸੀਗੇ, ਉਹ ਬੰਦ ਹੋਏ ਨੇ ਲੋਕਾਂ ਦੇ, ਲਗਾਤਾਰ ਬੰਦ ਹੋ ਰਹੇ ਨੇ। ਲੋਕ ਐਗਜ਼ਿਟ ਲੈ ਰਹੇ ਨੇ ਕਿਉਂਕਿ ਇਸ ਵਾਰ ਲਗਾਤਾਰ ਸ਼ੇਅਰ ਮਾਰਕੀਟ 'ਚ ਗਿਰਾਵਟ ਹੈ, ਤੇ ਹੁਣ ਲੋਕ ਗੋਲਡ 'ਚ ਜ਼ਿਆਦਾ ਇਨਵੈਸਟ ਕਰ ਰਹੇ ਨੇ। ਇਹ ਆਪਾਂ ਨੂੰ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈਗਾ। ਇਹਨੂੰ ਇਸ ਹਿਸਾਬ ਨਾਲ ਆਪਾਂ ਨੂੰ ਦੇਖਣਾ ਚਾਹੀਦਾ ਹੈਗਾ। ਯਾਨੀ ਕਿ ਜੀ, ਇੰਡੀਅਨ ਮਾਰਕੀਟ ਇਸ ਹਿਸਾਬ ਅੱਜ ਦੇ ਟਾਈਮ ਲੋਕਾਂ ਨੂੰ ਗਰੋ ਕਰਨ ਦਾ ਕੋਈ ਆਪਸ਼ਨ ਨਹੀਂ ਦੇ ਰਹੀ। ਇਸ ਕਰਕੇ ਲੋਕ ਗੋਲਡ ਅਤੇ ਲੈਂਡ ਵੱਲ ਵਧ ਰਹੇ ਨੇ। ਜੀ। ਸੋ ਇਹ ਵੀ ਆਪਣੇ ਕਿਸਮ ਦੀ ਇੱਕ ਇਨਵੈਸਟਮੈਂਟ ਹੈ। ਉਧਰ ਅੱਗੇ ਚੱਲੀਏ ਤਾਂ ਰਾਹੁਲ ਦੇ ਬਿਆਨ ਦੇ ਉੱਪਰ ਚੁਣਾਵ ਆਯੋਗ ਦਾ, ਇਲੈਕਸ਼ਨ ਕਮਿਸ਼ਨ ਦਾ ਜਵਾਬ ਆਇਆ। ਕਹਿੰਦੇ ਗਲਤ ਸੂਚਨਾ ਫੈਲਾਉਣਾ ਕਾਨੂੰਨ ਦਾ ਅਪਮਾਨ ਹੈ। ਦੇਖੋ, ਆਪਾਂ ਨੂੰ ਪਤਾ ਕਿ ਜਿਹੜੇ ਰਾਹੁਲ ਗਾਂਧੀ ਹੈਗੇ ਆ, ਉਹ ਅਮਰੀਕਾ 'ਚ ਗਏ ਹੋਏ ਨੇ। ਉਹਨਾਂ ਨੇ 1 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀਗਾ, ਜਿਹਦੇ ਬਾਰੇ ਆਪਾਂ ਕੱਲ ਆਪਣੇ ਬੁਲੇਟਿਨ 'ਚ ਵੀ ਜ਼ਿਕਰ ਕੀਤਾ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਮਹਾਰਾਸ਼ਟਰ ਦੇ ਵਿੱਚ 2 ਘੰਟਿਆਂ ਅੰਦਰ ਹੀ 65 ਲੱਖ ਵੋਟ ਪੈ ਗਏ ਸੀਗੇ, ਜਦਕਿ 65 ਲੱਖ ਵੋਟ ਜੇ ਆਪਾਂ 10 ਮਿੰਟ ਵੀ ਮੰਨੀਏ ਇੱਕ ਵੋਟ ਪੈਣ 'ਚ, ਤੇ ਉਹਨਾਂ ਨੇ ਕਿਹਾ ਸੀਗਾ ਫਿਰ ਰਾਤ 2 ਵਜੇ ਤੱਕ ਉਹ ਵੋਟਿੰਗ ਪ੍ਰਕਿਰਿਆ ਹੋਣੀ ਚਾਹੀਦੀ ਸੀਗੀ। ਇਹ ਉਹਨਾਂ ਨੇ ਸਵਾਲ ਚੱਕਿਆ ਸੀਗਾ। ਉਸ ਤੋਂ ਬਾਅਦ ਅੱਜ ਚੋਣ ਆਯੋਗ ਨੇ ਇਸ ਤੇ ਕਿਹਾ ਗਾ ਕਿ ਜਿਹੜਾ ਭਾਰਤ ਦਾ ਜਿਹੜਾ ਚੋਣ ਸਿਸਟਮ ਹੈਗਾ, ਉਹ ਹਰੇਕ ਪੈਮਾਨੇ ਤੇ ਸਟੀਕ ਹੈਗਾ, ਤੇ ਹਰੇਕ ਪੈਮਾਨੇ ਤੇ ਉਹ ਵਧੀਆ ਗਾ। ਦੁਨੀਆ ਭਰ 'ਚ ਉਹਦੀ ਤਾਰੀਫ ਹੁੰਦੀ ਗੀ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੂਰਾ ਮੁਲਕ ਜਾਣਦਾ ਹੈਗਾ ਕਿ ਜਿਹੜੇ ਸਰਕਾਰੀ ਕਰਮਚਾਰੀ ਹੁੰਦੇ ਆ, ਉਹੀ ਵੋਟਰ ਲਿਸਟ ਤਿਆਰ ਕਰਦੇ ਨੇ, ਉਹੀ ਵੋਟਿੰਗ ਅਤੇ ਕਾਊਂਟਿੰਗ ਪ੍ਰੋਸੈਸ 'ਚ ਸ਼ਾਮਿਲ ਹੁੰਦੇ ਨੇ। ਤੇ ਇਸ ਕਰਕੇ ਉਹਨਾਂ ਨੂੰ ਬਦਨਾਮ ਕਰਨਾ ਜਾਂ ਫਿਰ ਆਯੋਗ ਨੂੰ ਬਦਨਾਮ ਕਰਨਾ, ਚੋਣ ਆਯੋਗ ਨੂੰ ਬਦਨਾਮ ਕਰਨਾ, ਇਹ ਗਲਤ ਗੱਲ ਹੈ। ਉਹਨਾਂ ਨੇ ਤੇ ਬੇਤੁਕਾ ਗਾ ਇਹ ਗੱਲ ਕਹੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਗਾ ਕਿ
ਕਿਸੇ ਵੀ ਦੁਆਰਾ ਜਿਹੜੀ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਉਹ ਕਾਨੂੰਨ ਦਾ ਅਪਮਾਨ ਹੈਗਾ, ਬਲਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਨੇ ਜਿਹੜੇ ਏਜੰਟ ਲਾਏ ਸੀਗੇ ਉਹਨਾਂ ਦਾ ਵੀ ਕਿਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਬਦਨਾਮ ਕਰਨ ਦਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬਦਨਾਮੀ ਨਾਲ ਹੋ ਰਹੀ ਹੈ। ਇਹ ਗੱਲ ਕਹੀ ਗਈ ਹੈਗੀ ਆ। ਉਦਾਂ ਆਪਾਂ ਲਗਾਤਾਰ ਗੱਲ ਕਰ ਚੁੱਕੇ ਹਾਂ, ਜਿਵੇਂ ਰਾਹੁਲ ਗਾਂਧੀ ਹੋ ਰਹੀ, ਮਲਿਕਾਰਜੁਨ ਖੜਗੇ ਹੋ ਰਹੀ, ਅਜੀਬ ਕਿਸਮ ਦੀ ਪੋਲਿਟਿਕਸ ਕਰਦੇ ਨੇ। ਇੱਕ ਪਾਸੇ ਤਾਂ ਉਹ ਕਹਿੰਦੇ ਨੇ ਕਿ ਈਵੀਐਮ ਨਾਲ ਚੋਣ ਨਹੀਂ ਹੋਣੇ ਚਾਹੀਦੇ, ਦੂਜੇ ਪਾਸੇ ਜਿਹੜੇ ਵੀ ਸਟੇਟ 'ਚ ਚੋਣ ਹੁੰਦੇ ਨੇ ਉਹਨਾਂ ਦੀ ਪਾਰਟੀ ਈਵੀਐਮ ਰਾਹੀਂ ਚੋਣ ਲੜਦੀ ਹੈਗੀ ਆ। ਉਹ ਤਾਂ ਜੀ। ਮੁਲਕ ਦੀ ਨੰਬਰ 2 ਦੀ ਪਾਰਟੀ ਅੱਜ ਦੇ ਟਾਈਮ ਆਪਾਂ ਕਹਿ ਸਕਦੇ ਹਾਂ, ਉਹ ਚੋਣਾਂ ਦਾ ਬਾਈਕਾਟ ਕਰੇ, ਕਹਦੇ ਕਿ ਸਾਡਾ ਟਰਸਟ ਹੀ ਨਹੀਂ ਹੈ ਇਸ ਈਵੀਐਮ ਤੇ, ਜੀ। ਉਹਦੇ ਉਲਟ ਸੜਕਾਂ ਤੇ ਉਤਰ ਕੇ ਅੰਦੋਲਨ ਕਰੇ। ਪਰ ਇਹਨਾਂ ਦਾ ਇਹਨਾਂ ਨੇ ਕਿਤੇ ਨਾ ਕਿਤੇ ਬਿਆਨ ਖੇਡਣਾ ਹੁੰਦਾ ਵਾ, ਇੱਕ ਸਟੇਟਮੈਂਟ ਜਾਰੀ ਕਰ ਦਿੰਦੇ ਨੇ, ਉਹਦੇ ਬਾਅਦ ਕਰਦੇ ਕੁਛ ਨਹੀਂ, ਜਾ ਕੇ ਫਿਰ ਜੀ। ਜਦੋਂ ਚੋਣ ਹੁੰਦੇ ਨੇ ਈਵੀਐਮ ਰਾਹੀਂ ਹੀ ਚੋਣ ਲੜ ਲੈਂਦੇ ਨੇ। ਤੇ ਬਸ ਇੰਨਾ ਕਿ ਨਾ ਤਾਂ ਮੈਨੂੰ ਲੱਗਦਾ ਵਾ ਸਿਸਟਮ ਹੈਗਾ। ਜੀ, ਉਧਰ ਵਕਫ ਕਾਨੂੰਨ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਆ ਉਹਦੇ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਜਿਹੜੇ ਮੁਸਲਿਮ ਸੰਗਠਨ ਨੇ, ਤੇ ਇਸ ਬਾਬਤ ਜਿਹੜੇ ਸਾਡੇ ਦੇਸ਼ ਦੇ ਕਹਿ ਲਈਏ ਵੀ ਉਪ ਰਾਸ਼ਟਰਪਤੀ ਨੇ ਉਹ ਬੜੀ ਤਲਖ ਜੀ ਟਿੱਪਣੀ ਕਰ ਰਹੇ ਨੇ, ਇਸ ਤੇ ਪਾਇਓ ਜ਼ਰਾ ਚਾਨਣਾ। ਦੇਖੋ, ਅੱਜ ਜਿਹੜਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਹੈਗਾ ਉਹਨੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਹੈਗਾ, ਜਿਹਦੇ 'ਚ ਉਹਨਾਂ ਨੇ ਜਿੰਨੀਆਂ ਵੀ ਮੁਸਲਿਮ ਸੰਸਥਾਵਾਂ ਨੇ ਉਹਨਾਂ ਨੂੰ ਕਿਹਾਗਾ ਕਿ ਤੇ ਜਥੇਬੰਦੀਆਂ ਨੇ ਉਹਨਾਂ ਨੂੰ ਕਿਹਾਗਾ ਕਿ ਤੁਸੀਂ ਵਕਫ ਦੇ ਉਲਟ ਇਕੱਠੇ ਹੋ, ਵਕਫ ਜਿਹੜਾ ਸੋਧ ਕਾਨੂੰਨ ਆਏਗਾ ਉਹਦੇ ਉਲਟ ਇਕੱਠੇ ਹੋ। ਉਹਨਾਂ ਨੇ ਕਿਹਾ ਕਿ ਵਕਫ ਬਚਾਓ ਅਭਿਆਨ ਸਾਨੂੰ ਅੱਗੇ ਲੈ ਕੇ ਜਾਣਾ ਪਊਗਾ, ਉਹਨਾਂ ਨੇ ਕਿਹਾਗਾ। ਬਾਕੀ ਅੱਜ ਇਹਦੇ 'ਚ ਸਾਰੇ ਲੋਕ ਸ਼ਾਮਲ ਸੀਗੇ, ਇਹਦੇ 'ਚ ਅੱਡ ਜਮਾਤ ਇਸਲਾਮੀ, ਹਿੰਦ, ਇਸ ਤੋਂ ਇਲਾਵਾ ਜਿਹੜੇ ਅਸਦੁੱਦੀਨ ਓਵੈਸੀ, ਹੋਰ ਵੀ ਕਈ ਵੱਡੇ ਆਗੂ ਇਹਦੇ 'ਚ ਆਪਾਂ ਅੱਜ ਦੇਖਣ ਨੂੰ ਮਿਲੇਗੇ ਤੇ ਉਹ ਸ਼ਾਮਿਲ ਸੀਗੇ। ਇਹ ਮੋਟਾ ਨਿਕਲ ਕੇ ਆ ਰਿਹਾ ਹੈਗਾ ਜੀ। ਤੇ ਜਿਸ ਬਿਆਨ ਦੀ ਤੁਸੀਂ ਗੱਲ ਕਰ ਰਹੇ ਹੋ ਉਪ ਰਾਸ਼ਟਰਪਤੀ ਦੇ ਬਿਆਨ ਦੀ, ਉਹ ਬੜਾ ਅਜੀਬ ਬਿਆਨ ਲੱਗਿਆ ਮੈਨੂੰ ਵੀ। ਉਹਨਾਂ ਨੇ ਕਿਹਾਗਾ ਕਿ ਜਿਹੜੇ ਵਕਫ ਪ੍ਰਾਪਰਟੀਆਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਸਮਝਣਾ ਹੋਊਗਾ, ਨਾ ਤਾਂ ਫਿਰ ਉਹਨਾਂ ਨੂੰ ਕੜਵੀ ਦਵਾਈ ਪਿਆਈ ਜਾਊਗੀ। ਇਹ ਮਤਲਬ ਕੜਵੀ ਦਵਾਈ ਪਿਆਉਣ ਦਾ ਕੀ ਮਤਲਬ ਹੈ? ਤੇ ਕੀ ਪ੍ਰਾਪਰਟੀਆਂ ਤਾਂ ਉਹਨਾਂ ਦੀਆਂ ਨੇ, ਉਹਨਾਂ ਨੇ ਮੈਨੇਜ ਕਰਨੀ ਹੈਗੀ ਆ। ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਤੁਹਾਨੂੰ ਮੈਨੇਜ ਨਹੀਂ ਕਰਨੀ ਆ ਰਹੀਆਂ, ਅਸੀਂ ਕਰਾਂਗੇ ਮੈਨੇਜ, ਤੇ ਤੁਸੀਂ ਨਹੀਂ ਮੰਨੇ ਤਾਂ ਤੁਹਾਨੂੰ ਕੜਵੀ ਦਵਾਈ ਪਿਆਵਾਂਗੇ। ਇਹ ਤਾਂ ਮਤਲਬ ਕੀ, ਇਹਦਾ ਕੀ ਸੈਂਸ ਬਣਦਾ ਹੈਗਾ? ਇਹ ਤਾਂ ਸਿੱਧੇ ਤੌਰ ਤੇ ਧਮਕੀ ਹੈ ਇੱਕ ਤਰ੍ਹਾਂ ਦੀ। ਕੜਵੀ ਦਵਾਈ ਨੂੰ ਜੇ ਆਪਾਂ ਡੀਕੋਡ ਕਰੀਏ ਤਾਂ ਸਿੱਧੀ ਧਮਕੀ ਦੇ ਰਹੇ ਨੇ ਵੀ ਭਾਈ ਫੇ ਸਿੱਧੇ ਹੋ ਤਰ੍ਹਾਂ ਮੰਨ ਜਾਓ, ਨਹੀਂ ਤਾਂ ਫੇ ਸਾਡੇ ਤੋਂ ਟੇਢਾ ਰਸਤਾ ਹੈਗਾ ਹੀ ਹੈ। ਹਾਂ, ਬਿਲਕੁਲ ਤੁਸੀਂ ਮੰਨ ਸਕਦੇ ਹੋ ਕਿ ਹਾਂ ਇਹ ਕਿਸਮ ਦੀ ਗੱਲ ਮੈਨੂੰ ਵੀ ਲੱਗਦੀ ਹੈਗੀ ਆ ਕਿ ਅਜੀਬ ਜੀ ਸਟੇਟਮੈਂਟ ਹੈਗੀ ਆ। ਮੈਂ ਤਾਂ ਮਤਲਬ ਨਿਖੇਧੀ ਕਰ ਸਕਦੇ ਹਾਂ ਆਪਾਂ ਤਾਂ। ਇਸ ਤੋਂ ਇਲਾਵਾ ਜਿਹੜੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਉਹ ਜਾਣੇ ਜਾਂਦੇ ਨੇ ਮੋਦੀ ਦੀ ਚਮਚਾਗਰੀ ਕਰਨ ਵਾਸਤੇ ਵੀ। ਤੇ ਜਿਵੇਂ ਰਵਨੀਤ ਬਿੱਟੂ ਪੰਜਾਬ ਤੋਂ ਹੈਗਾ, ਉਵੇਂ ਰਾਜਸਥਾਨ ਦੇ ਜੱਟਾਂ ਦਾ ਰਵਨੀਤ ਬਿੱਟੂ ਜਗਦੀਪ ਧਨਖੜ ਹੈ ਅੱਜ-ਕੱਲ੍ਹ। ਤੇ ਉਹ ਲਗਾਤਾਰ ਬੀਜੇਪੀ ਦੀ ਤਾਰੀਫ ਕਰਦਾ ਰਹਿੰਦਾ ਹੈਗਾ। ਉਹਨੂੰ ਲੱਗਦਾ ਹੈਗਾ ਕਿ ਹੁਣ ਇਹਨਾਂ ਨੇ ਉਪ ਰਾਸ਼ਟਰਪਤੀ ਬਣਾਤਾ, ਕੀ ਪਤਾ ਅਗਲੀ ਵਾਰ ਰਾਸ਼ਟਰਪਤੀ ਬਣਾ ਦੇਣ, ਪ੍ਰੈਜ਼ੀਡੈਂਟ ਹੀ ਬਣਾ ਦੇਣ। ਹੋਰ ਵੱਡੀ ਆਪਣੀ ਪੋਸਟ ਕਰਾਉਣ ਵਾਸਤੇ ਉਹ ਇਸ ਕਿਸਮ ਦੀਆਂ ਹਰਕਤਾਂ ਕਰ ਰਹੇ ਨੇ। ਖੈਰ, ਤੇ ਮੈਨੂੰ ਲੱਗਦਾ ਹੈਗਾ ਕਿ ਉਹਨਾਂ ਨੇ ਹੁਣ ਪਿੱਛੇ ਜੇ ਸੁਪਰੀਮ ਕੋਰਟ ਤੇ ਵੀ ਬਿਆਨ ਦਿੱਤਾ ਸੀਗਾ, ਉਹ ਵੀ ਬਹੁਤ ਘਟੀਆ ਬਿਆਨ ਸੀ। ਉਹਨਾਂ ਨੇ ਕਿਹਾ ਸੀਗਾ ਕਿ ਸੁਪਰੀਮ ਕੋਰਟ ਸੁਪਰੀਮ ਨਹੀਂ ਹੈ, ਜਿਹੜੀ ਇੰਡੀਆ ਦੀ ਪਾਰਲੀਮੈਂਟ ਉਹ ਸੁਪਰੀਮ ਹੈ, ਤੇ ਸੁਪਰੀਮ ਕੋਰਟ ਨੂੰ ਕੋਈ ਹੱਕ ਨਹੀਂ ਹੈ ਕਿ ਪਾਰਲੀਮੈਂਟਰੀਅਨ ਤੇ ਕੋਈ ਕਮੈਂਟ ਕਰਨ। ਇਹ ਗੱਲ ਉਹਨਾਂ ਨੇ ਇੰਨੀ ਤਿੱਖੀ ਕਹੀ ਸੀਗੀ। ਤੇ ਮਤਲਬ ਆਪਾਂ ਨੂੰ ਪਤਾ ਹੀ ਹੈ ਕਿ ਜਗਦੀਪ ਧਨਖੜ ਬਹੁਤ ਪਿਛਲੇ ਲੰਬੇ ਸਮੇਂ ਤੋਂ ਬਹੁਤ ਘਟੀਆ ਕਿਸਮ ਦੀ ਬਿਆਨਬਾਜ਼ੀ ਕਰ ਰਹੇ ਨੇ, ਤੇ ਹੈਗੇ ਉਹ ਮੁਲਕ ਦੇ ਵਾਈਸ ਪ੍ਰੈਜ਼ੀਡੈਂਟ। ਪਰ ਜਿਹੜੀ ਆਪਾਂ ਕਹੀਏ ਕਿ ਸਟੇਟਮੈਂਟਾਂ ਹੁੰਦੀਆਂ ਨੇ ਉਹਨਾਂ ਦੀ, ਉਹ ਆਈਟੀ ਸੈੱਲ ਵਾਲੇ ਜਿਵੇਂ ਧਮਕੀਆਂ ਦਿੰਦੇ ਨੇ ਨਾ ਦੂਜਿਆਂ ਨੂੰ, ਉਸ ਕਿਸਮ ਦੀ ਧਮਕੀਆਂ ਹੁੰਦੀਆਂ ਨੇ ਉਹਨਾਂ ਦੀ ਸਟੇਟਮੈਂਟ। ਅਕਲ ਦਾ ਪੱਧਰ ਉਹੀ ਹੈ ਨਾ। ਅਕਲ ਦਾ ਪੱਧਰ ਤਾਂ ਆਈਟੀ ਸੈੱਲ ਵਿੱਚ ਕੰਮ ਕਰਦੇ ਇੱਕ EMPLOYE ਵਰਗਾ ਹੀ ਹੈ। ਬੇਸ਼ੱਕ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੇ ਅਹੁਦੇ ਤੇ ਬੈਠ ਗਏ ਹੋਣ, ਕੀ ਫਰਕ ਪੈਂਦਾ? ਆਉਣ ਵਾਲੇ ਦਿਨਾਂ 'ਚ ਰਾਸ਼ਟਰਪਤੀ ਵੀ ਬਣ ਜਾਣ, ਰਹਿਣਾ ਤਾਂ ਰਬਰ ਸਟੈਂਪ ਹੀ ਹੈ। ਜਿੱਦਾਂ ਇਹਨਾਂ ਦੀ ਪਾਰਟੀ ਦਾ ਪ੍ਰਧਾਨ ਇੱਕ ਰਬਰ ਸਟੈਂਪ ਹੁੰਦਾ ਹੈ, ਉਦਾਂ ਹੀ ਦੇਸ਼ ਦਾ ਰਾਸ਼ਟਰਪਤੀ ਤੇ ਦੇਸ਼ ਦਾ ਉਪ ਰਾਸ਼ਟਰਪਤੀ ਰਬਰ ਸਟੈਂਪ ਦਾ ਕੰਮ ਕਰਦਾ। ਉਧਰ ਤੁਸੀਂ ਇਹਨਾਂ ਦੇ ਰਾਜਸਥਾਨ ਤੋਂ ਹੋਣ ਦੀ ਗੱਲ ਕੀਤੀ, ਰਵਨੀਤ ਬਿੱਟੂ ਹੁਣੀ ਵੀ ਕਿੱਦਾਂ ਦਾ ਕੋਇਨਸੀਡੈਂਸ ਹੈ, ਉਹਨਾਂ ਨੂੰ ਵੀ ਰਾਜਸਥਾਨ ਤੋਂ ਹੀ ਸ਼ਾਇਦ ਲੈ ਕੇ ਗਏ ਨੇ ਰਾਜ ਸਭਾ ਦੇ ਰਾਹ। ਹਾਂ, ਇਹ ਤਾਂ ਸਹੀ ਕਹਿ ਰਹੇ ਹੋ ਕਿ ਕੋਇਨਸੀਡੈਂਸ ਹੈ ਕਿ ਰਾਜਸਥਾਨ ਤੋਂ ਹੀ ਲੈ ਕੇ ਗਏ ਨੇ। ਇੱਥੇ ਇਹਦੇ 'ਚ ਆਪਾਂ ਨੂੰ ਕੋਈ ਦੁਚਿੱਤੀ ਨਹੀਂ ਹੋਣੀ ਚਾਹੀਦੀ। ਆਉਣ ਵਾਲੇ ਸਮੇਂ 'ਚ ਆਪਾਂ ਰਵਨੀਤ ਬਿੱਟੂ ਨੂੰ ਐਜ਼ ਏ ਉਪ ਰਾਸ਼ਟਰਪਤੀ ਦੇਖ ਲਈਏ। ਦੇਸ਼ ਦਾ ਕੁਝ ਵੀ ਹੋ ਸਕਦਾ ਇਸ ਦੇਸ਼ 'ਚ। ਬਿਲਕੁਲ ਤੁਸੀਂ ਜੀ, ਸਹੀ ਕਹਿ ਰਹੇ ਅੱਗੇ ਹੋ। ਚਲੀਏ ਜੀ।
ਆਪਾਂ ਮਹਾਰਾਸ਼ਟਰ ਦੀ ਗੱਲ ਕਰ ਲਈਏ, ਕੁਝ ਦਿਨ ਪਹਿਲਾਂ ਹੀ ਆਪਾਂ ਖਬਰ ਤੇ ਸਾਂਝ ਪਾਈ ਸੀ ਕਿ ਟਰਾਈ ਲੈਂਗੁਏਜ ਵਾਲਾ ਮੁੱਦਾ ਜਿਹੜਾ ਸੀ ਉਹ ਸਭ ਤੋਂ ਪਹਿਲਾਂ ਮਾਫ ਕਰਨਾ ਮਹਾਰਾਸ਼ਟਰ ਜਿਹੜਾ ਉੱਥੇ ਲਾਗੂ ਹੋ ਗਿਆ। ਪਰ ਹੁਣ 6 ਦਿਨ ਦੇ ਬਾਅਦ ਇਹਨਾਂ ਨੇ ਯੂ ਟਰਨ ਲੈ ਲਿਆ ਹੈ। ਯੂ ਟਰਨ ਲੈਣ ਦਾ ਕਾਰਨ ਕੀ ਹੈ? ਕੀ ਉੱਥੇ ਪ੍ਰਦਰਸ਼ਨ ਹੋਏ ਨੇ, ਖਿਲਾਫਤ ਹੋਈ ਹੈ, ਜਾਂ ਕੋਈ ਗੱਲ ਹੋਰ ਹੈ ਹੁਣ ਇਸ ਦੇ ਪਿੱਛੇ ਹਟ ਜਾਣ ਦੀ ਕਿ ਹਿੰਦੀ ਹੁਣ ਇੰਨੀ ਜ਼ਰੂਰੀ ਨਹੀਂ ਹੋਊਗੀ ਮਹਾਰਾਸ਼ਟਰ ਦੇ ਵਿੱਚ? ਦੇਖੋ, ਮਹਾਰਾਸ਼ਟਰ ਦੇ ਵਿੱਚ ਹਿੰਦੀ ਨੂੰ ਲੈ ਕੇ ਜਿਹੜਾ 6 ਦਿਨ ਪਹਿਲਾਂ ਜਿਹੜਾ ਫੈਸਲਾ ਲਿਆ ਸੀ ਟਰਾਈ ਲੈਂਗੁਏਜ ਫਾਰਮੂਲੇ 'ਚ, ਤੇ ਇਹਨੂੰ ਕੰਪਲਸਰੀ ਬਣਾਤਾ ਸੀਗਾ ਹਿੰਦੀ ਨੂੰ ਪੜ੍ਹਨਾ, ਉਹਦੇ ਤੇ ਜਿਹੜਾ ਰੂਰਲ ਮਹਾਰਾਸ਼ਟਰ ਹੈਗਾ ਉਹਨੇ ਰਿਐਕਟ ਕੀਤਾਗਾ ਜੀ। ਲਗਾਤਾਰ ਸ਼ਿਵ ਸੈਨਾ ਨੇ ਵੀ ਉੱਥੇ ਪ੍ਰਦਰਸ਼ਨ ਕੀਤੇ, ਖਾਸ ਕਰ ਉद्धਵ ਠਾਕਰੇ ਵਾਲੀ ਨੇ, ਰਾਜ ਠਾਕਰੇ ਵਾਲੀ ਨੇ, ਜਿਹੜੀ ਸ਼ਿਵ ਸੈਨਾ ਹੈਗੀ ਆ ਮਹਾਰਾਸ਼ਟਰ ਨਵ ਨਿਰਮਾਣ ਸੈਨਾ, ਉਹਨੇ ਵੀ ਪ੍ਰਦਰਸ਼ਨ ਕੀਤੇ। ਤੇ ਰੂਰਲ ਮਹਾਰਾਸ਼ਟਰ ਜਿਹੜਾ ਗ੍ਰਾਮੀਣ ਪੇਂਡੂ ਤਬਕਾ ਹੈਗਾ ਮਹਾਰਾਸ਼ਟਰ ਦਾ, ਉਹਨੇ ਬਹੁਤ ਸ਼ਾਰਪ ਇਹਦਾ ਕ੍ਰਿਟਿਸਿਜ਼ਮ ਕੀਤਾਗਾ ਜੀ। ਪਿੰਡਾਂ 'ਚ ਇਸ ਕਿਸਮ ਦੇ ਬੋਰਡ ਵੀ ਲੱਗੇ ਉੱਥੇ ਕਿ ਅਸੀਂ ਹਿੰਦੀ ਨੂੰ ਨਹੀਂ ਵੜਨ ਦਿਆਂਗੇ, ਮਰਾਠੀ ਸਾਡੀ ਮਾਂ ਬੋਲੀ ਹੈਗੀ, ਅਸੀਂ ਮਰਾਠੀ 'ਚ ਹੀ ਬੱਚਿਆਂ ਨੂੰ ਪੜਾਵਾਂਗੇ। ਇਹਦੇ 'ਚ ਕੀਤਾ ਕੀ ਗਿਆ ਸੀਗਾ ਕਿ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ ਹਿੰਦੀ ਨੂੰ ਕੰਪਲਸਰੀ ਕਰ ਦਿੱਤਾ ਗਿਆ ਸੀਗਾ। ਹੁਣ ਇਹਦੇ 'ਚ ਇਹ ਕਿਹਾ ਗਾ ਕਿ ਇਹ ਮਤਲਬ ਕੰਪਲਸਰੀ ਨਹੀਂ ਹੈਗੀ ਆ, ਜਿਹਨੇ ਵੀ ਪੜ੍ਹਨੀ ਹੋਈ ਉਹ ਪੜ੍ਹ ਸਕਦਾਗਾ ਜੀ, ਤੇ ਇਹਨੂੰ ਕੰਪਲਸਰੀ ਪੜ੍ਹਾਉਣ ਤੋਂ ਹਟਾ ਦਿੱਤਾ ਗਿਆ ਹੈਗਾ। ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਬੰਬੇ ਵਰਗੇ ਸ਼ਹਿਰਾਂ 'ਚ ਜਿੱਥੇ ਹਿੰਦੀ ਬੋਲੀ ਜਾਂਦੀ ਹੈਗੀ ਆ, ਜਾਂ ਫਿਰ ਜਿੱਥੇ ਪ੍ਰਵਾਸੀ ਜਾਂਦੇ ਨੇ, ਉੱਥੇ ਜਿਹੜੇ ਸਕੂਲ ਨੇ ਉਹ ਮੈਨੂੰ ਲੱਗਦਾ ਕਿ ਉਹ ਹਿੰਦੀ ਨੂੰ ਪੜ੍ਹਾਉਣਗੇ। ਬਾਕੀ ਜਿਹੜਾ ਰੂਰਲ ਮਹਾਰਾਸ਼ਟਰ ਹੈਗਾ ਉਹ ਮਰਾਠੀ ਵਾਸਤੇ ਬਹੁਤ ਵੱਡੀ ਲੜਾਈ ਲੜ ਕੇ ਇੱਥੋਂ ਤੱਕ ਪਹੁੰਚਿਆਗਾ। ਉਹ ਮਰਾਠੀ ਨੂੰ ਬਚਾਉਣ ਵਾਸਤੇ ਅੱਗੇ ਵੀ ਲੜਾਈ ਲੜੂਗਾ, ਤੇ ਉਹਦਾ ਆਪਾਂ ਨੂੰ 5-6 ਦਿਨਾਂ ਅੰਦਰ ਹੀ ਜਿਹੜਾ ਰੈਜ਼ਿਸਟੈਂਸ ਕਹਿ ਲਈਏ, ਜਾਂ ਫਿਰ ਉਹਨਾਂ ਦੇ ਮਨਾਂ ਅੰਦਰ ਜਿਹੜਾ ਰੋਹ ਸੀਗਾ ਉਹਦਾ ਪ੍ਰਗਟਾਵਾ ਹੈਗਾ ਕਿ ਸਰਕਾਰ ਨੂੰ 2 ਕਦਮ ਪਿੱਛੇ ਖਿੱਚਣੇ ਪਏ ਹੈ, ਤੇ ਇਹਨੂੰ ਕੰਪਲਸਰੀ ਲੈਂਗੁਏਜ ਤੋਂ ਹਟਾਤਾ ਹੈਗਾ। ਇਹਨੂੰ ਇੱਕ ਆਪਸ਼ਨਲ ਲੈਂਗੁਏਜ ਦੇ ਤੌਰ ਤੇ ਹੀ ਕਰਤਾ ਹੈਗਾ। ਜੇ ਹਿੰਦੀ ਉੱਥੇ ਕੋਈ ਪੜ੍ਹਨਾ ਚਾਹੁੰਦਾ ਹੈਗਾ, ਆਪਸ਼ਨਲੀ ਕੋਈ ਪੜ੍ਹ ਸਕਦਾ ਹੈਗਾ ਜੀ। ਕੱਲ ਇੱਥੇ ਪੰਜਾਬ ਦੇ ਵਿੱਚ ਬੜਾ ਮੁੱਦਾ ਭਖਿਆ, ਖਾਸ ਤੌਰ ਤੇ ਇੱਕ ਆਡੀਓ ਕਲਿੱਪ ਦਾ, ਜਿੱਥੇ ਮਜੀਠੀਆ ਨੇ ਖੁਲਾਸਾ ਕੀਤਾ ਅੰਮ੍ਰਿਤਪਾਲ ਸਿੰਘ ਹੁਣਾਂ ਤੇ ਇਲਜ਼ਾਮ ਲਗਾਉਂਦਿਆਂ ਹੋਇਆਂ ਕਿ ਉਹਨਾਂ ਦੀ ਆਡੀਓ ਹੈ ਤੇ ਅਮਿਤ ਸ਼ਾਹ ਦੀ ਹੱਤਿਆ ਦਾ, ਤੇ ਉਧਰੋਂ ਜਿਹੜਾ ਬਿੱਟੂ ਹੈ ਉਹਨੂੰ ਹਿੱਟ ਲਿਸਟ ਤੇ ਦੱਸਿਆ। ਇਸ ਖਬਰ ਤੇ ਜਰਾ ਝਾਤ ਮਾਰੋ, ਕੀ ਕੁਝ ਚੱਲ ਰਿਹਾ ਹੈ ਨੈਸ਼ਨਲ ਖਬਰਾਂ ਦੇ ਵਿੱਚ, ਇਸ ਨੂੰ ਕਿਵੇਂ ਪ੍ਰਚਾਰਿਆ ਜਾ ਰਿਹਾ ਹੈ ਜੋ ਕੁਝ ਵਿਕਰਮ ਮਜੀਠੀਆ ਨੇ ਆਖਿਆ? ਦੇਖੋ, ਇਹ ਹੁਣ ਜੇ ਆਪਾਂ ਗੱਲ ਕਰੀਏ ਕਿ ਕੀ ਇਹ WhatsApp ਗਰੁੱਪ ਅੰਮ੍ਰਿਤਪਾਲ ਸਿੰਘ ਹੋਣਾ ਨਾਲ ਜੁੜਿਆ ਹੋਇਆ ਸੀ, ਇਹ ਤਾਂ ਮੈਂ ਖਾਰਿਜ ਕਰ ਦਾਂਗਾ। ਇੱਕ ਕੋਈ WhatsApp ਗਰੁੱਪ ਹੈਗਾ, ਉਹਦੀ ਚੈਟ ਲੈ ਕੇ ਇਹ ਆਏ ਨੇ, ਤੇ ਉਸ ਚੈਟ ਦੇ ਅੰਦਰ ਹੀ 2-3 ਚੀਜ਼ਾਂ ਨੇ ਜਿਹਨੂੰ ਲੈ ਕੇ ਇੱਕ ਖਾਸਾ ਰੌਲਾ ਪਾ ਰਹੇ ਨੇ। ਉਹਦੇ 'ਚ ਉਸ WhatsApp ਗਰੁੱਪ ਦੇ ਅੰਦਰ ਤਕਰੀਬਨ 644 ਲੋਕ ਸ਼ਾਮਲ ਸੀਗੇ, ਤੇ ਉਸ ਜ਼ਿਆਦਾਤਰ ਲੋਕ ਤਰਨਤਾਰਨ, ਅੰਮ੍ਰਿਤਸਰ ਤੇ ਜਲੰਧਰ, ਹੁਸ਼ਿਆਰਪੁਰ ਵਾਲੇ ਜਿਹੜੇ ਇਲਾਕੇ ਦੇ ਲੋਕ ਸੀਗੇ। ਉਹਦੇ 'ਚ ਇੱਕ ਮੁੰਡੇ ਨੇ 1-2 ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ ਸੀਗਾ, ਤੇ ਉਹਦੇ 'ਚ ਮਤਲਬ ਕੋਈ ਬਲਕਾਰ ਨਾਂ ਤੋਂ ਇੱਕ ਚੈਟ ਹੈਗੀ ਆ, ਜਿਹਦੇ 'ਚ ਲਿਖਿਆ ਹੋਇਆ ਗਾ ਕਿ ਪਹਿਲਾ ਨੰਬਰ ਬਿੱਟੂ ਲੁਧਿਆਣੇ ਵਾਲੇ ਦਾ, ਉਸ ਤੋਂ ਉਸੇ ਵਜ੍ਹਾ ਨਾਲ ਅੰਮ੍ਰਿਤਪਾਲ ਸਿੰਘ ਜੇਲ੍ਹ 'ਚ ਹੈਗਾ, ਦੂਜਾ ਨੰਬਰ ਉਹਨਾਂ ਨੇ ਮਜੀਠੀਆ ਦਾ, ਤੇ ਤੀਜਾ ਨੰਬਰ ਉਹਨਾਂ ਨੇ ਅਮਿਤ ਸ਼ਾਹ ਦਾ ਨਾਂ ਲੈ ਕੇ ਗੱਲ ਕਹੀ ਹੈ। ਤੇ ਉਹਨਾਂ ਨੇ ਕਿਹਾ ਗਾ ਕਿ ਉਹਨਾਂ ਨੇ ਹੀ ਤੀਜੀ ਵਾਰ ਭਾਈ ਅੰਮ੍ਰਿਤਪਾਲ ਤੇ NSA ਲਾਈ ਹੈਗੀ ਆ। ਮੈਨੂੰ ਲੱਗਦਾ ਗਾ ਕਿ ਜਿਹੜੀ NSA ਐਕਸਟੈਂਡ ਕੀਤੀ ਗਈ ਹੈਗੀ ਆ, ਉਹਦੀ ਜਸਟੀਫਿਕੇਸ਼ਨ ਇਹਨਾਂ ਨੂੰ ਚਾਹੀਦੀ ਸੀ, ਤੇ ਇਸ ਕਰਕੇ ਇਸ ਕਿਸਮ ਦੀਆਂ ਚੈਟਾਂ ਇਹ ਲੈ ਕੇ ਆ ਗਏ ਨੇ। ਹਜੇ ਤੱਕ ਉਹ ਇਸ ਮਾਮਲੇ 'ਚ ਹੋਰ ਆਪਾਂ ਨੂੰ ਮਤਲਬ ਕੁਝ ਦਿਖਿਆ ਤਾਂ ਹੈ ਨਹੀਂ। ਇਹ ਚੈਟ ਬਾਅਦ 'ਚ ਲੀਕ ਹੋ ਗਈ ਸੀਗੀ, ਤੇ ਹੁਣ ਜਿਹੜੇ ਬਿੱਟੂ ਹੋ ਗਏ, ਮਜੀਠੀਆ ਹੋ ਗਿਆ, ਇਹ ਲਗਾਤਾਰ ਪ੍ਰੈਸ ਕਾਨਫਰੰਸਾਂ ਕਰਕੇ ਕਹਿ ਰਹੇ ਨੇ ਕਿ ਇਹਨਾਂ ਦੀ ਜਿਹੜੀ ਹੈਗੀ ਆ, ਇਹਨਾਂ ਤੇ ਕਾਰਵਾਈ ਹੋਵੇ। ਅੱਜ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਹੈਗੇ, ਉਹਨਾਂ ਨੇ ਤਾਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਾ ਕਿ ਇਹ ਜਿਹੜੇ ਅੰਮ੍ਰਿਤਪਾਲ ਸਿੰਘ ਹੈਗੇ ਆ, ਇਹ ਸ਼ੈਤਾਨ ਨੇ। ਤੇ ਵਿਕਰਮਜੀਤ ਸਿੰਘ ਮਜੀਠੀਆ ਤਾਂ ਆਊਟ ਆਫ ਬਾਕਸ ਜਾ ਕੇ ਬੈਟਿੰਗ ਕਰ ਰਹੇ ਨੇ, ਜਿਵੇਂ ਰਵਨੀਤ ਬਿੱਟੂ ਕਰ ਰਿਹਾ ਹੈਗਾ, ਉਸੇ ਲਈ ਤੇ ਕਿਤੇ ਨਾ ਕਿਤੇ ਆਪਾਂ ਨੂੰ ਵਿਕਰਮਜੀਤ ਸਿੰਘ ਮਜੀਠੀਆ ਹੁਣ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਬੈਟਿੰਗ ਕਰਦੇ। ਇਹ ਹੁਣ ਆਪਾਂ ਨੂੰ ਸਮਝਣਾ ਪਊਗਾ ਕਿ ਕੀ ਉਹਨਾਂ ਦੀ ਕੋਈ ਸੈਟਿੰਗ ਹੋਈ ਹੈ ਅਮਿਤ ਸ਼ਾਹ ਨਾਲ, ਕੀ ਚੱਕਰ ਹੈ ਵਿਕਰਮਜੀਤ ਸਿੰਘ ਮਜੀਠੀਆ ਇਸ ਕਿਸਮ ਦੀਆਂ ਗੱਲਾਂ ਕਿਉਂ ਕਰ ਰਹੇ ਨੇ। ਇਹ ਅੱਡ ਕਿਸਮ ਦਾ ਹੈਗਾ। ਉਹਨਾਂ ਨੇ ਕੁਝ ਵਾਇਸ ਰਿਕਾਰਡਿੰਗ ਵੀ ਮੀਡੀਆ ਦੇ ਵਿੱਚ ਰਿਲੀਜ਼ ਕੀਤੀਆਂ ਨੇ, ਤੇ ਇਹ ਮੋਟਾ ਆਪਾਂ ਨੂੰ ਇਹਦੇ 'ਚ ਜਿਹੜਾ ਘਟਨਾਕ੍ਰਮ ਹੈਗਾ, ਜਿਹੜੇ ਫੈਕਟਸ ਨੇ, ਉਹ ਮੈਂ ਤੁਹਾਨੂੰ ਇਸ ਬਾਰੇ ਦੱਸ ਰਿਹਾਗਾ ਜੀ। ਉਧਰ ਇਹ ਤਾਂ ਕਹਿ ਰਹੇ ਨੇ ਮਜੀਠੀਆ ਸਾਹਿਬ ਕਿ ਇਹਨਾਂ ਦੇ ਗੈਂਗਸਟਰਾਂ ਨਾਲ ਵੀ ਲਿੰਕ ਨੇ, ਕਿਹੜੇ ਗੈਂਗਸਟਰ ਨਾਲ ਜੋੜ ਰਹੇ ਨੇ?
ਦੇਖੋ ਜੈਪਾਲ ਭੁੱਲਰ ਨਾਲ ਇਹਨਾਂ ਨੂੰ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਅੰਮ੍ਰਿਤਪਾਲ ਸਿੰਘ ਨੂੰ ਇੱਕ ਉਹਨਾਂ ਨੇ ਆਰੋਪ ਵੀ ਲਾਏ ਕਿ ਜੈਪਾਲ ਭੁੱਲਰ ਨਾਲ ਇਹਨਾਂ ਦੀ ਹਥਿਆਰਾਂ ਦੀ ਲੈਣ ਦੇਣ ਹੋਈ ਹੈਗੀ ਆ, ਤੇ ਪੈਸਿਆਂ ਦਾ ਵੀ ਲੈਣ ਦੇਣ ਦੀ ਗੱਲ, ਜਬਰਨ ਵਸੂਲੀ ਅਤੇ ਲੂਟ ਦੇ ਵਿੱਚ ਵੀ ਇਹਨਾਂ ਦਾ ਇਹ ਗੱਲ ਕਹੀ ਗਈ ਹੈਗੀ ਆ। ਇਹ ਮੋਟਾ ਉਹਨਾਂ ਨੇ ਕਿਹਾਗਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੈਪਾਲ ਭੁੱਲਰ ਨੇ 40 ਲੱਖ ਰੁਪਏ ਲੁੱਟੇ ਸੀਗੇ, ਤੇ ਉਹਦੇ ਚ 10 ਲੱਖ ਰੁਪਇਆ ਮੇਰਾ ਹੈਗਾ। ਜੀ ਇੱਕ ਆਡੀਓ ਰਿਕਾਰਡਿੰਗ ਉਹਨਾਂ ਨੇ ਰਿਲੀਜ਼ ਕਰਕੇ ਕਹੀ ਹੈਗੀ ਆ। ਜੇ ਮਤਲਬ ਦੂਜਾ ਇਹ ਹੈ ਕਿ ਮਤਲਬ ਮੈਂ ਮਤਲਬ ਇਹ ਤਿੰਨ ਚਾਰ ਜਿਹੜੀਆਂ ਰਿਕਾਰਡਿੰਗਾਂ ਨੇ ਇਹਦੇ ਬਾਰੇ ਮਤਲਬ ਆਪਾਂ ਪੁਸ਼ਟੀ ਨਹੀਂ ਕਰ ਸਕਦੇ। ਮੈਨੂੰ ਤਾਂ ਇਹ ਫੇਕ ਹੀ ਲੱਗੀਆਂ, ਕੋਈ ਜ਼ਿਆਦਾ ਜੀ ਇਹਨਾਂ ਦੀ ਆਥੈਂਟਿਕੇਟ ਤਾਂ ਹੈ ਨਹੀਂ। ਇਹਦੇ 'ਚ ਇਹੀ ਆਪਾਂ ਨੂੰ ਸੁਣਨ ਨੂੰ ਜ਼ਿਆਦਾ ਮਿਲ ਰਿਹਾ ਹੈਗਾ ਕਿ ਅਮਰੀਕਾ ਤੋਂ ਮੈਂ ਗੱਲ ਕਰਦਾ, ਅਮਰੀਕਾ ਤੋਂ ਡਾਲਰ ਮੰਗਵਾਉਣ ਦੀ, ਜਾਂ ਕਹਿ ਲਈਏ ਵੀ ਇੱਕ ਤਰ੍ਹਾਂ ਦਾ ਸ਼ਗੂਫਾ ਹੀ ਛੱਡਿਆ ਗਿਆ ਹੈ, ਇਹ ਮੰਨ ਲਈਏ ਆਪਾਂ ਵੀ। ਇਹ ਤੁਸੀਂ ਮੰਨ ਇਹ ਸਕਦੇ ਵੀ ਹੋ। ਹੋ ਸਕਦਾ ਹੈ, ਮੈਂ ਕੱਲ ਕੁਝ ਵਿਦਵਾਨਾਂ ਨੂੰ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਆਪਣੀ ਚਮੜੀ ਵੀ ਬਚਾਉਣੀ ਹੁੰਦੀ ਹੈ ਇਹਨਾਂ ਲੋਕਾਂ ਨੇ, ਪੋਲੀਟੀਸ਼ੀਅਨਸ ਨੇ ਜਿਹੜੇ ਸੱਤਾ 'ਚ ਨਹੀਂ ਨੇ, ਤਾਂ ਉਹ ਕਈ ਵਾਰੀ ਹੱਥ ਟੋਕੇ ਬਣਨ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਨੇ ਵੀ ਅਸੀਂ ਤੁਹਾਡੇ ਹੱਥ ਟੋਕੇ ਬਣ ਜਾਂਦੇ ਆ, ਪਰ ਸਾਡਾ ਬਚਾਅ ਵੀ ਤੁਸੀਂ ਨਾਲ ਦੇ ਨਾਲ ਕਰ ਰਹੇ ਹੋ, ਕਰਦੇ ਰਹੋ। ਪਰ ਤੁਸੀਂ ਸਾਰੇ ਜਾਣਦੇ ਹੀ ਹੋ, ਤੁਸੀਂ ਵੀ ਸਮਝਦੇ ਹੋ ਕਿ ਵਿਕਰਮ ਮਜੀਠੀਆ ਉਹਨੇ ਕਈ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਭੁਗਤ ਭੋਗੀ ਨੇ, ਤੇ ਇਹਨਾਂ ਨੂੰ ਗੇੜਾ ਵੀ ਮਾਰਨਾ ਪੈਂਦਾ, ਤੇ ਕੀ ਪਤਾ ਉਸੇ ਮਾਮਲੇ 'ਚ ਹੁਣ ਚਮੜੀ ਬਚਾਉਣ ਦੀਆਂ ਇਹ ਕੋਸ਼ਿਸ਼ਾਂ ਹੋਣ। ਪਰ ਅੱਗੇ ਚਲੀਏ, ਉਧਰ CLP ਲੀਡਰ ਬਾਜਵਾ ਸਾਹਿਬ ਜਿਹੜੇ ਨੇ, ਉਹਨਾਂ ਦੀ ਗ੍ਰਿਫਤਾਰੀ ਤੇ ਫੇਰ ਤੋਂ ਰੋਕ ਬਰਕਰਾਰ ਰਹੀ ਹੈ। ਇਹਨਾਂ ਨੇ ਬੰਬ ਸਿੱਟਣ ਵਾਲੇ ਮਾਮਲੇ ਦੀ ਜਿਹੜੀ ਗੱਲ ਕੀਤੀ ਸੀ, ਉਹ ਖਾਸੀ ਮਹਿੰਗੀ ਪੈ ਰਹੀ ਹੈ ਇਹਨਾਂ ਨੂੰ, ਪਾਇਓ ਤਾਂ ਚਾਨਣਾ। ਹਾਂਜੀ, ਅੱਜ ਹਾਈ ਕੋਰਟ ਦੇ ਵਿੱਚ 22 ਤਰੀਕ ਨੂੰ ਇਹਦੇ ਤੇ ਸੁਣਵਾਈ ਸੀਗੀ, ਤੇ ਪਹਿਲਾਂ ਜਿਹੜੇ ਹਾਈ ਕੋਰਟ ਨੇ 22 ਅਪ੍ਰੈਲ ਤੱਕ ਰੋਕ ਲਾਈ ਹੋਈ ਸੀ। ਹੁਣ 7 ਮਈ ਤੱਕ ਇਹ ਜਿਹੜੀ ਰੋਕ ਹੈ ਉਹ ਲਾ ਦਿੱਤੀ ਹੈ, ਤੇ ਕਿਹਾ ਹੈਗਾ ਕਿ ਜਿਹੜੀ ਅਗਲੀ ਸੁਣਵਾਈ ਹੈ ਉਹ 7 ਮਈ ਨੂੰ ਹੋਊਗੀ। ਉਦੋਂ ਤੱਕ ਕਿਤੇ ਨਾ ਕਿਤੇ ਬਾਜਵੇ ਦੀ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ, ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਕੋਈ ਅੱਜ ਕੋਈ ਜ਼ਿਆਦਾ ਤਾਂ ਮਤਲਬ ਹੈਗਾ ਨਹੀਂ ਕੁਝ ਦੱਸਣ ਵਾਲਾ। ਬਹੁਤ ਛੋਟੀ ਜਿਹੜੀ ਤਰੀਕ ਸੀ ਕਿ ਅੱਜ ਆਪਾਂ ਨੂੰ ਦੇਖਣ ਨੂੰ ਮਿਲੇ ਹੈਗਾ। ਤੇ ਹੁਣ ਆਪਾਂ ਨੂੰ ਪਤਾ ਕਿ ਇਸ ਮਾਮਲੇ 'ਚ 6 ਘੰਟੇ ਪੁੱਛਗਿੱਛ ਵੀ ਹੋ ਚੁੱਕੀ ਹੈ ਮੋਹਾਲੀ ਸਾਈਬਰ ਥਾਣੇ ਦੇ ਵਿੱਚ, ਤੇ ਕੋਈ ਐਡੇ ਸਟਰੋਂਗ ਇਹਦੇ 'ਚ ਚੀਜ਼ਾਂ ਵੀ ਨਹੀਂ ਹੈਗੀਆਂ। ਉਹਨਾਂ ਨੇ ਦੈਨਿਕ ਭਾਸਕਰ ਦੀ ਇੱਕ ਖਬਰ ਤੋਂ ਇਹ ਗੱਲ ਕਹਿਤੀ ਸੀ ਕਿ ਜਦੋਂ ਉਹਨਾਂ ਦੀ ਇੰਟਰਨਲ ਸਟੇਟਮੈਂਟ ਵਗੈਰਾ ਰਿਕਾਰਡ ਕਰਾਈਆਂ ਜਾਣਗੀਆਂ, ਉਦੋਂ ਕਹਿ ਦੇਣਗੇ ਕਿ ਮੇਰਾ ਤਾਂ ਸੋਰਸ ਦੀ ਦੈਨਿਕ ਭਾਸਕਰ ਸੀਗਾ, ਉਹਦੀ ਇੱਕ ਖਬਰ ਸੀਗੀ, ਉਹ ਖਬਰ ਦਿਖਾ ਦੇਣਗੇ। ਮੈਨੂੰ ਲੱਗਦਾ ਗਾ ਕਿ ਇਹ ਈਜੀ ਐਸਕੇਪ ਹੈਗਾ। ਪਰ ਖੈਰ ਦੇਖਦੇ ਹਾਂ ਕਿ ਹਾਈ ਕੋਰਟ ਦੇ ਵਿੱਚ ਕਿਸ ਕਿਸਮ ਦੀ, 7 ਮਈ ਨੂੰ ਪਤਾ ਲੱਗੂਗਾ ਕਿਸ ਕਿਸਮ ਦੀ ਗੱਲਾਂ ਬਾਤਾਂ ਆਪਾਂ ਨੂੰ ਹਾਈ ਕੋਰਟ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਜੀ ਵੇਖਾਂਗੇ ਕੀ ਬਣਦਾ। ਉਧਰ ਪੰਜਾਬ ਦੇ ਵਿੱਚ 8 ਜ਼ਿਲ੍ਹਿਆਂ ਦੇ ਅੰਦਰ ਕੱਲ ਤੋਂ ਹੀਟ ਵੇਵ ਸ਼ੁਰੂ ਹੋ ਜਾਣੀ ਹੈ। ਬਾਕੀ ਕੀ ਕਹਿ ਰਹੀ ਹੈ ਵੈਦਰ ਰਿਪੋਰਟ? ਦੇਖੋ ਇਹ ਬੜੀ ਅਜੀਬ ਗੱਲ ਹੈ ਕਿ ਆਪਾਂ ਅਪ੍ਰੈਲ ਮਹੀਨੇ ਦੇ ਵਿੱਚ ਹੀਟ ਵੇਵ ਦੀ ਗੱਲ ਕਰ ਰਹੇ ਹਾਂ, ਉਹ ਵੀ ਪੰਜਾਬ ਦੇ ਵਿੱਚ। ਮਤਲਬ ਕੋਈ ਰਾਜਸਥਾਨ ਦਾ ਕੋਈ ਇਲਾਕਾ ਹੁੰਦਾ, ਮਹਾਰਾਸ਼ਟਰ ਦਾ ਕੋਈ ਇਲਾਕਾ ਹੁੰਦਾ, ਗੱਲ ਸਮਝ ਆਉਂਦੀ ਸੀਗੀ। ਪਰ ਪੰਜਾਬ ਦੇ ਵਿੱਚ ਆਪਾਂ ਨੂੰ ਅਪ੍ਰੈਲ ਮਹੀਨੇ 'ਚ ਹੀ ਹੀਟ ਵੇਵ ਦੀ ਗੱਲ ਕਰਨੀ ਪੈ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈਗਾ ਕਿ ਅਗਲੇ ਆਉਣ ਵਾਲੇ 4 ਦਿਨਾਂ ਅੰਦਰ ਹੀ ਕਿਤੇ ਨਾ ਕਿਤੇ ਜਿਹੜਾ ਟੈਂਪਰੇਚਰ ਹੈ ਉਹ 6 ਡਿਗਰੀ ਤੱਕ ਵੱਧ ਸਕਦਾ ਹੈਗਾ। ਬਠਿੰਡੇ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਉੱਥੇ 43 ਡਿਗਰੀ ਟੈਂਪਰੇਚਰ ਉਦਾਂ ਹੀ ਹੈ। ਜੇ 6 ਡਿਗਰੀ ਵਧੂਗਾ ਤਾਂ ਜਾ ਕੇ 48-49 ਡਿਗਰੀ ਹੋ ਜਾਊਗਾ ਉਸ ਖਾਸ ਕਰ ਮਾਲਵੇ 'ਚ। ਤੇ ਇਹ ਸਾਫ਼ ਆਪਾਂ ਨੂੰ ਪਤਾ ਹੈ ਕਿ ਜਦੋਂ ਜੂਨ ਦਾ ਪਹਿਲਾ ਹਫ਼ਤਾ ਹੁੰਦਾ ਸੀ, ਜੂਨ ਮਹੀਨੇ ਦਾ, ਜਦੋਂ ਹੀਟ ਵੇਵ ਦੇ ਆਪਾਂ ਨੂੰ ਐਡਵਾਈਜ਼ਰੀ ਜਾਰੀ ਹੁੰਦੀਆਂ ਸੀਗੀਆਂ, ਉਦੋਂ ਇਸ ਕਿਸਮ ਦਾ ਹੁੰਦਾ ਸੀਗਾ ਮਾਮਲਾ। ਤੇ ਅਜੇ ਤਾਂ ਅਸੀਂ 22 ਅਪ੍ਰੈਲ 'ਚ ਬੈਠੇ ਹੈਗੇ ਹਾਂ, ਤਕਰੀਬਨ ਸਵਾ ਮਹੀਨੇ ਬਾਅਦ ਦਾ ਜਿਹੜਾ ਟੈਂਪਰੇਚਰ ਸੀਗਾ, ਉਹ ਹੁਣ ਆਪਾਂ ਨੂੰ ਉਹਦਾ ਸੇਕ ਹੁਣ ਤੋਂ ਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ। ਮਤਲਬ ਬੱਚੇ ਸਕੂਲ ਵੀ ਜਾ ਰਹੇ ਨੇ, ਹਜੇ ਮਾੜੇ ਮੋਟੇ ਖੇਤਾਂ ਦੇ ਕੰਮਕਾਰ ਵੀ ਬਚੇ ਹੋਏ ਨੇ। ਜੇ ਅਗਲੇ 4-5 ਦਿਨਾਂ ਅੰਦਰ ਹੀ ਹੀਟ ਵੇਵ ਚੱਲਦੀਆਂ ਨੇ, ਫਿਰ ਮੈਨੂੰ ਲੱਗਦਾ ਗਾ ਕਿ ਕਈ ਕਿਸਮ ਦੇ ਆਪਾਂ ਨੂੰ ਸਟੇਟ ਨੂੰ ਇਹਦੇ ਫੈਸਲੇ ਕਰਨੇ ਪੈਣਗੇ। ਮਤਲਬ ਬੱਚਿਆਂ ਦੀ ਛੁੱਟੀ ਦਾ ਵੀ ਹੋ ਸਕਦਾ ਗਾ, ਤੇ ਹੋਰ ਵੀ ਕਈ ਚੀਜ਼ਾਂ ਹੋਣਗੀਆਂ। ਮਤਲਬ ਜਿਹੜੇ ਜ਼ਿਆਦਾ ਇਸ ਤੇ ਅਸਰ ਵਿੱਚ ਰਹਿਣਗੇ, ਜਿਹੜੇ 8 ਜ਼ਿਲ੍ਹਿਆਂ ਦਾ ਮੋਟੇ ਤੌਰ ਤੇ ਜਿਨ੍ਹਾਂ ਤੇ ਅਸਰ ਪੈ ਸਕਦਾ ਹੈਗਾ, ਉਹ ਬਠਿੰਡੇ ਦੇ ਆਲੇ ਦੁਆਲੇ ਦੇ ਜ਼ਿਲ੍ਹੇ ਨੇ, ਜਿਵੇਂ ਬਠਿੰਡਾ, ਮਾਨਸਾ, ਮੋਗਾ, ਬਰਨਾਲਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ। ਇਹ 8 ਜ਼ਿਲ੍ਹੇ ਨੇ ਜਿੱਥੇ ਅਗਲੇ ਕੁਝ ਦਿਨ
ਲੂ ਚੱਲ ਸਕਦੀ ਹੈਗੀ, ਜਿਹਨੂੰ ਆਪਾਂ ਹੀਟ ਵੇਵ ਕਹਿੰਦੇ ਆ। ਲੂ ਕਦੇ ਵੀ ਅਪ੍ਰੈਲ ਮਹੀਨੇ 'ਚ ਪੰਜਾਬ 'ਚ ਆਪਾਂ ਨੂੰ ਅੱਗੇ ਦੇਖਣ ਨੂੰ ਨਹੀਂ ਮਿਲਦੀਆਂ ਸੀਗੀਆਂ, ਹੁਣ ਇਹ ਆਪਾਂ ਨੂੰ ਇਸ ਵਾਰ ਦੇਖਣ ਨੂੰ ਮਿਲ ਰਹੀਆਂ ਸੀਗੀਆਂ। ਜਾਂ ਤਾਂ ਮਈ ਮਹੀਨੇ ਦੀ ਲਾਸਟ 'ਚ ਜਾ ਕੇ ਦਿਖਦੀਆਂ ਸੀਗੀਆਂ, ਜਾਂ ਜੂਨ ਮਹੀਨੇ ਦਾ ਜਿਹੜਾ ਪਹਿਲਾ ਹਫ਼ਤਾ ਹੁੰਦਾ ਸੀਗਾ, ਦੂਜਾ ਹਫ਼ਤਾ ਹੁੰਦਾ ਸੀਗਾ, ਉਦੋਂ ਹੀ ਹੀਟ ਵੇਵ ਚੱਲਦੀਆਂ ਹੁੰਦੀਆਂ ਸੀ। ਬੇਸਿਕਲੀ ਤਾਂ ਇਹ ਹੁੰਦਾ ਸੀਗਾ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਟ੍ਰੈਂਡ ਮੈਂ ਦੇਖ ਰਿਹਾ ਹਾਂ, ਮਈ ਮਹੀਨੇ ਦੇ ਆਖਰੀ ਹਫ਼ਤੇ 'ਚ ਚੱਲਦੀਆਂ ਸੀਗੀਆਂ। ਇਸ ਕਰਕੇ 25 ਮਈ ਨੂੰ 26 ਮਈ ਨੂੰ ਸਕੂਲ ਛੁੱਟੀਆਂ ਅਨਾਉਂਸ ਕਰ ਦਿੰਦੇ ਸੀਗੇ, ਕਈ ਵਾਰ 20 ਮਈ ਨੂੰ ਬੱਚਿਆਂ ਦੀ ਛੁੱਟੀਆਂ ਅਨਾਉਂਸ ਕਰ ਦਿੰਦੇ ਸੀਗੇ, ਤੇ 30 ਜੂਨ ਤੱਕ ਜਿਹੜੇ ਸਕੂਲ ਸੀਗੇ ਉਹ ਪੰਜਾਬ ਦੇ ਬੰਦ ਕੀਤੇ ਜਾਂਦੇ ਸੀਗੇ। ਇਸ ਵਾਰ ਤਾਂ ਮਤਲਬ ਇਹ ਸੀਰੀਅਸ ਕੰਸਰਨ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਲੂ ਵਾਲਾ। ਜੀ, ਸੋ ਵੇਖਦੇ ਹਾਂ ਕੀ ਬਣਦਾ ਹੈ। ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਪੁਨੀਆ ਜੀ, ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਬਿਯੋਂਡ ਦਾ ਹੈਡਲਾਈਨ ਵਿਦ ਮਨਦੀਪ ਪੁਨੀਆ। ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।